ਸਾਰੇ ਮਹੱਲੇ ਦੇ ਬਾਲਾਂ ਚੋਂ ਕਾਲਾ ਸੀ ਮੈਂ ਤੇ ਲਾਲ ਕਹਿ ਕੇ ਆਵਾਜ਼ ਮਾਂ ਮਾਰਦੀ ਸੀ। ਮੇਰੇ ਖੀਸੇ ਸੀ ਰੁਮਾਲ ਰੱਖਦੀ, ਨੱਕ ਪੂੰਝਦੀ, ਵਾਲ ਸੰਵਾਰਦੀ ਸੀ। ਦਿਨ ਮੰਗਲ ਦਾ ਬੜਾ ਸੀ ਯਾਦ ਉਹਨੂੰ, ਕਦੀ ਆਂਡੇ ਤੇ ਮਿਰਚਾਂ ਵਾਰਦੀ ਸੀ। ਮਰੀ ਮਾਂ ਤੇ ਸੱਜਣੋਂ ਪਤਾ ਲੱਗਾ, ਬੜੀ ਨਿਮਤੋਂ ਪਰਵਰਦਿਗਾਰ ਦੀ ਸੀ। अस्सलाम वालेकुम। ਸਿਆਣੇ ਕਹਿੰਦੇ ਵੀ ਜਦੋਂ ਭੋਇੰ ਤੇ ਸੌਣਾ ਫਿਰ ਅਰਕਾਂ ਕਿਉਂ ਚੱਲੀਏ, ਵੀ ਜਦੋਂ ਸੌਣਾ ਜ਼ਮੀਨ ਤੇ ਆ ਤੇ ਫਿਰ ਖੁੱਲੇ ਹੋ ਕੇ ਸੌਂ, ਫਿਰ ਜ਼ਰੂਰ ਇੱਕ ਦੂਜੇ ਨੂੰ ਪਾਸੇ ਮਾਰਨੇ। ਵੀ ਗੱਲ ਇਹ ਮੈਂ ਕਿਉਂ ਕੀਤੀ, ਵੀ ਜਦੋਂ ਬੰਦਾ ਰਹਿੰਦਾ ਪਿੰਡ 'ਚ ਹੋਵੇ, ਵਾਸਿਓ ਪਿੰਡ ਦੀ ਵਸੇਬ ਆਪਣਾ ਹੋਵੇ, ਹਰ ਸ਼ੈ ਕੋਲ ਹੋਵੇ, ਫਿਰ ਬੰਦਾ ਤਰਸੇ ਕਾਹਨੂੰ। ਵੀ ਭੁੱਜੇ ਦਾਣਿਆਂ ਨੂੰ ਦਿਲ ਕਰਦਾ ਨਾ। ਤੇ ਹੁਣ ਸਾਡੇ ਇੱਥੇ ਭੱਠੀਆਂ ਲੱਗੀਆਂ ਪਿੰਡ ਦੇ ਵਿੱਚ, ਇਹ ਨਹੀਂ ਹੈ ਵੀ ਭੱਠੀਆਂ ਹੈ ਨਹੀਂ, ਬੀਬੀਆਂ ਨੇ ਭੱਠੀਆਂ ਲਾਈਆਂ, ਥਾਂ ਥਾਂ ਤੇ ਭੱਠੀਆਂ ਵਾਲੀਆਂ ਬੈਠੀਆਂ, ਉਹ ਦਾਣੇ ਭੁੰਨਦੀਆਂ ਤੇ ਵਿੱਚੋਂ ਪਹਾੜਾ ਲੈਂਦੀਆਂ। ਤੇ ਉੱਥੇ ਇੱਕ ਤਾਂ ਰਸ਼ ਬੜਾ ਹੁੰਦਾ, ਵਾਰੀ ਬੜੀ ਚਿਰਕੇ ਆਂਦੀ। ਤੇ ਅਸੀਂ ਕਿਹਾ ਵੀ ਚਲੋ ਅਸੀਂ ਆਪਦੀ ਭੱਠੀ ਬਣਾ ਲਈਏ। ਭੱਠੀ ਹੁਣ ਬਣਾ ਰਹੇ ਆ, ਸਾਡੇ ਭਰਾ ਬੈਠੇ ਕਾਰੀਗਰ ਆ, ਇਹ ਹੌਲੀ ਹੌਲੀ ਸਿਰੇ ਲੱਗ ਹੀ ਗਏ। ਭੱਠੀ ਅਸੀਂ ਆਪਦੀ ਬਣਾ ਲਈ, ਛੱਲੀਆਂ ਸਾਡੀਆਂ ਘਰ ਦੀਆਂ, ਇੱਦਾਂ ਦਾਣੇ ਭੋਰ ਕੇ ਜਦ ਦਿਲ ਕਰੇ ਆਪਣੀ ਭੱਠੀ ਤਾਈ ਤੇ ਦਾਣੇ ਭੁੰਨ ਲਏ। ਹੁਣ ਚਾਹੇ ਗਿੱਲੀ ਆ 'ਚ ਲੱਕੜਾਂ ਬਾਲਣੀਆਂ ਨਾਲ ਹੀ ਸੁੱਕ ਜਾਣੀਆਂ ਤੇ ਅਸੀਂ ਆਪਣਾ ਦਾਣੇ ਭੁੰਨ ਕੇ ਖਾਂਦੇ ਹਾਂ। ਬਾਜੇ ਟਾਈਮ ਬੰਦੇ ਦਾ ਦਿਲ ਕਰ ਰਿਹਾ ਹੁੰਦਾ ਕਿਸੇ ਸ਼ੈ ਨੂੰ ਤੇ ਬੰਦਾ ਹਿੰਮਤ ਨਹੀਂ ਕਰਦਾ। ਐਵੇਂ ਕਹਿ ਲਾ ਵੀ ਉਹ ਸਿਆਣੇ ਕਹਿੰਦੇ ਆ ਨਾ ਵੀ ਭੇਡ ਦੀ ਪੂੰਛ ਫੜਿਆ ਦਰਿਆ ਨਹੀਂ ਪਾਰ ਹੁੰਦੇ, ਦਰਿਆ ਪਾਰ ਕਰਨੀ ਆ ਤੇ ਮੱਝ ਦੀ ਪੂੰਛ ਫੜਨੀ ਪਊਗੀ। ਬੰਦਾ ਥੋੜੀ ਹਿੰਮਤ ਕਰੇ ਤੇ ਗੱਲ ਹੀ ਕੁਛ ਨਹੀਂ, ਜਿੱਦਾਂ ਦਾ ਮਰਜ਼ੀ ਆਪਣਾ ਮੂੰਹ ਕਰਾਰਾ ਕਰ ਲੈ। ਮੂੰਹ ਜਿਹੜਾ ਦਾਣਿਆਂ ਦਾ ਨਾ, ਦਾਣਿਆਂ ਦਾ ਸਵਾਦ ਹੀ ਵੱਖਰਾ। ਹਾਏ ਹਾਏ, ਤੁਸੀਂ ਕਿਤੇ ਭੱਠੀ ਵਾਲੀ ਕੋ ਖਲੋਵੋ ਨਾ, ਤੁਹਾਡੀ ਵਾਰੀ ਹਜੇ ਲੇਟ ਆ, ਉੱਥੇ ਖਲੋਤਿਆਂ ਹੀ ਬੰਦਾ ਰੱਜ ਜਾਂਦਾ। ਉਹਦੀ ਮਸ਼ਕੋ ਹੀ ਐਸੀ ਦਾਣਿਆਂ ਦੀ, ਭੁੱਜਿਆਂ ਦੀ, ਦਾਣੇ ਭੁੱਜਿਆਂ ਦੀ ਖੁਸ਼ਬੂ ਐਸਾ ਸਵਾਦ ਦਿੰਦੀ ਨਾ, ਬੰਦਾ ਦਾ ਜੀ ਕਰਦਾ ਵੀ ਖੜਾ ਰਹੇ। ਉਹ ਜਿਹੜਾ ਘੰਟਾ ਖਲੋਣਾ ਪੈਂਦਾ ਪਤਾ ਹੀ ਨਹੀਂ ਲੱਗਦਾ। ਤੇ ਅਸੀਂ ਆਪ ਦੀ ਭੱਠੀ ਬਣਾ ਰਹੇ ਹਾਂ ਵੀ ਚਲੋ ਜਦੋਂ ਦਿਲ ਕਰਿਆ ਆਪਣੀ ਭੱਠੀ ਤਾਈ ਤੇ ਦਾਣੇ ਭੁੰਨ ਲਏ। ਅੱਛਾ, ਇਹ ਜੀ ਤੁਸੀਂ ਅੱਗੇ ਵੀ ਬਣਾਈ ਕਦੀ ਭੱਠੀ? ਹਾਂਜੀ, ਦੂਸਰੀ ਵਾਰੀ ਬਣਾ ਰਿਹਾ ਜੀ। ਅੱਛਾ, ਅੱਗੇ ਵੀ ਬਣਾ ਲਈ? ਇੱਕ ਵਾਰੀ ਅੱਗੇ ਬਣਾਈ ਜੀ। ਅੱਛਾ, ਇਹ 'ਚ ਹੁਣ ਅੱਗੇ ਬਾਲ ਲਈਏ ਨਾਲ ਦੀ ਨਾਲ? ਬਾਲ ਲਿਓ ਜੀ। ਅੱਛਾ ਦਸਤੇ ਜੀ। ਅੱਛਾ ਅੱਛਾ ਅੱਛਾ। ਤੇ ਮੁੰਡੇ ਨੂੰ ਕਹੋ ਫਿਰ ਉੱਥੋਂ ਲੱਕੜਾਂ ਬਰੀਕ ਜਿਹੀਆਂ ਲਿਆਵੇ, ਉਹ ਉੱਥੇ ਪਈਆਂ, ਉਹ ਜਿਹੜੀਆਂ ਹੁੱਕੇ, ਵਾਲੀਆਂ ਲੱਕੜਾਂ, ਉਹ ਜਿਹੜੀਆਂ ਹੁੱਕੇ ਵਾਲੀਆਂ ਨਾ, ਕਿੱਕਰ ਦੇ ਸੱਕ ਲੈ ਕੇ ਆ। ਹਾਂ, ਇਹ ਦੋ ਕਿਉਂ ਲੰਬ ਬਣਾਏ? ਇਹ ਜੀ ਲੰਬ ਵਾਸਤੇ ਜੀ, ਧੂਏ ਵਾਸਤੇ ਜੀ। ਅੱਛਾ ਅੱਛਾ, ਆ ਭੱਠੀ 'ਚ ਅੱਗ ਬਲੂਗੀ, ਇਧਰੋਂ ਧੂਆਂ ਨਿਕਲੇਗਾ ਜੀ। ਪੂਰਾ ਜਿਵੇਂ ਪੂਰਾ ਚੁੱਭਿਆਂ ਦਾ ਹਿਸਾਬ ਨਹੀਂ ਹੁੰਦਾ, ਇਹ ਇਦਾਂ ਦਾ ਹਿਸਾਬ ਆ। ਅੱਛਾ ਜੀ, ਸਾਡਾ ਭਰਾ ਤੁਹਾਨੂੰ ਪਤਾ ਮੰਜੀਆਂ ਉਨ ਰਿਹਾ, ਮੈਂ ਮਾੜੀ ਜੀ ਗੱਲ ਕਰਕੇ ਆ, ਬੜਾ ਕਾਰੀਗਰ ਬੰਦਾ ਜੀ। ਸਾਨੂੰ ਤਾਂ ਇਸ ਗੱਲ ਦਾ ਪਤਾ ਹੀ ਨਹੀਂ ਸੀਗਾ ਤੇ ਰੋਜ਼ ਨਵੇਂ ਤੋਂ ਨਵੇਂ ਡਿਜ਼ਾਈਨ ਬਣਾ ਰਿਹਾ। ਆ ਹੁਣ ਮੰਜੀ ਜਿਹੜੀ ਹੁਣ ਬਣਾਈ ਆ, ਇਹ ਤੁਸੀਂ ਵੇਖੋ ਵੀ ਇਹਦੇ 'ਚੋਂ ਡੱਬੀਆਂ ਬਣਾਈਆਂ। ਇਹ ਕਿਹੜੇ ਡਿਜ਼ਾਈਨ ਨੂੰ ਕੀ ਸਾਦੇ ਜੀ? ਇਹਨੂੰ ਚੀਰਵੀਂ ਮੰਜੀ ਕਹਿੰਦੇ ਨੇ ਜੀ, ਡਿਜ਼ਾਈਨ ਵਾਲੀ ਚੀਰਵੀਂ ਮੰਜੀ ਆ। ਆ ਹੁਣ ਵੱਖਰੇ ਵੱਖਰੇ ਡੱਬੇ ਆ, ਹਾਂਜੀ, ਵੱਖਰੇ ਵੱਖਰੇ। ਇਹ ਵਾਣ ਇੱਕੋ ਰੰਗ ਦਾ ਨਾ ਹਾਂਜੀ, ਤੇ ਉਹ ਪਤਾ ਨਹੀਂ ਲੱਗ ਰਿਹਾ। ਅੱਛਾ, ਇਹਦੇ 'ਚ ਵਾਣ ਦੋ ਰੰਗਾਂ ਵੀ ਪੈ ਜਾਂਦਾ? ਹਾਂਜੀ, ਦੋ ਰੰਗਾਂ ਹੀ ਪੈ ਜਾਂਦੇ। ਕਿਹੜੇ ਰੰਗ ਦਾ ਪਾਉਂਗੇ ਵਾਣ? ਲਾਲ ਰੰਗ ਦਾ ਪਾਵਾਂਗੇ। ਲਾਲ ਰੰਗ ਦਾ। ਆ ਇਹਦੇ ਨਾਲ ਦਾ? ਹਾਂਜੀ, ਇਹਦੇ ਨਾਲ। ਅੱਛਾ, ਉਹ ਫਿਰ ਤੁਹਾਨੂੰ ਅਸੀਂ ਲਿਆ ਕੇ ਦਿੰਦੇ। ਮੈਂ ਕਹਿੰਦਾ ਪਿਆ ਕਿ ਮੁੱਕ ਗਿਆ? ਹਾਂ, ਖਤਮ ਹੋ ਗਿਆ, ਫਿਰ ਲਿਆਉਣਾ। ਇਹਦੇ 'ਚ ਪੈਣਾ ਹੁਣ? ਹਾਂਜੀ, ਪੈਣਾ। ਨਹੀਂ ਹੁਣ ਨਹੀਂ ਪੈਣਾ। ਨਹੀਂ ਹੁਣ ਨਹੀਂ। ਉਹ ਕਹਿੰਦੇ ਆ ਜੀ ਤੁਹਾਨੂੰ ਅਸੀਂ ਇਹੋ ਜਿਹਾ ਮੈਨੂੰ ਵਾਣ ਮੰਗਾ ਕੇ ਦਿਓ, ਤੁਹਾਨੂੰ ਵਿੱਚ ਇੱਕ ਹੋਰ ਡਿਜ਼ਾਈਨ ਪਾ ਕੇ ਦਿਖਾਵਾਂਗੇ ਤੇ ਉਹ ਤੁਹਾਨੂੰ ਸਵੇਰੇ ਮੰਗਾ ਕੇ ਹਾਂਜੀ, ਦੇਵਾਂਗੇ। ਖੂਬਸੂਰਤ ਲੱਗੇਗਾ। ਅੱਛਾ, ਕਿੰਨੇ ਡਿਜ਼ਾਈਨਾਂ ਚਾਹੁੰਦੀਆਂ ਤੁਹਾਨੂੰ ਮੰਜੀਆਂ? ਮੰਜੀਆਂ ਕਾਫੀ ਡਿਜ਼ਾਈਨ ਹੁੰਦੇ, 10-12 ਡਿਜ਼ਾਈਨ ਹੁੰਦੇ ਨੇ। ਵਾਹ ਬਈ ਵਾਹ, ਸਵਾਦ ਤਾਂ ਆਇਆ ਨਾ। ਆ ਜਿਹੜੀ ਸਟੀਲ ਦੀ ਮੰਜੀ ਦੀ ਮੈਂ ਗੱਲ ਕਰਦਾ ਹੁੰਦਾ ਨਾ, ਕਰੋ ਜੀ ਕੰਮ ਤੁਸੀਂ। ਆ ਦੇਖੋ, ਹੁਣ ਉਹ ਬਣਾਈਆਂ ਸੀ ਅਸੀਂ ਲੋਹੇ ਦੀਆਂ ਮੰਜੀਆਂ, ਹੁਣ ਆ ਸਟੀਲ ਦੀਆਂ ਨਾ, ਇਹ 6 ਮਹੀਨੇ ਬਾਅਦ ਵੀ ਇਹਨਾਂ ਦਾ ਇਦਾਂ ਹੀ ਰੋਬ ਹੁੰਦਾ। ਤੇ ਆਹ ਹੁਣ ਜਿਹੜੀਆਂ ਲੋਹੇ ਦੀਆਂ ਬਣਾਈਆਂ ਸੀਗੀਆਂ, ਆ ਬੇਰੋਬੀਆਂ ਹੋ ਗਈਆਂ, ਜ਼ੰਗ ਪੈ ਜਾਂਦਾ, ਬੁਰੇ ਹਾਲਾਤ, ਸਵਾਦ ਹੀ ਨਹੀਂ ਆਉਂਦਾ। ਅੱਛਾ, ਅਰਬੋਂ ਬੈਠੇ ਆ ਜੀ। ਆ ਸਾਡੇ ਕੋਲ ਪਏ ਆ ਕੱਜ, ਵੀ ਜੇ 2 ਚਾਹ ਦੀ ਪਿਆਲੀਆਂ ਲਿਆਣੀਆਂ ਹੋਣ ਤੇ ਆਹ ਕੱਜ ਉੱਤੇ ਪਾਈਦਾ। ਇਹ ਕੱਜ ਉਹ ਨਿਆਣਿਆਂ ਨੇ ਲਿਆਂਦੇ ਸੀ ਨਾ, ਛਾਬੀਆਂ ਤੇ ਪਾ ਕੇ ਨਾ ਦਾਣਿਆਂ ਵਾਸਤੇ। ਤੇ ਜੇ ਕੋਈ ਚਾਹ ਦੀ ਪਿਆਲੀਆਂ ਬਹੁਤੀਆਂ ਨਾ ਤੇ ਫਿਰ ਇਹ ਆਹ ਕੱਜ ਉੱਤੇ ਪਾ ਲਿਆ, ਕੋਈ ਮਿੱਠਾ ਪਾਣੀ ਬਣਾ ਲਿਆ ਜਾਂ ਕੋਈ ਇਦਾਂ ਦੀ ਸ਼ੈ। ਤੇ ਜੇ ਇਦਾਂ ਕੱਜ ਬਣੇ ਹੁੰਦੇ ਵੀ ਮੱਖੀ ਮੁੱਖੀ ਨਹੀਂ, ਪ੍ਰਾਹੁਣਾ ਫਿਰ ਉਹ ਨੂੰ ਸਾਫ ਸੁਥਰੀ ਸ਼ੈ ਲੱਭ ਜਾਂਦੀ। ਹਾਂ, ਮਠਿਆਈ ਆ, ਜੇ ਕੋਈ ਸ਼ੈ ਖਾਣ ਵਾਲੀ ਆ, ਉੱਤੇ ਇਦਾਂ ਹੇਠ ਧਰ ਕੇ ਲਿਆਓ ਤੇ ਉਹ ਲਿਆ ਕੇ ਦੇ ਦਿਓ। ਇਹ ਕੱਜ ਹੋਣੇ ਚਾਹੀਦੇ ਆ ਹਰ ਘਰ 'ਚ। ਅੱਗੇ ਬੀਬੀਆਂ ਘਰਾਂ ਦੇ ਵਿੱਚ ਆਪ, ਇਹ ਹੱਥ ਦੇ ਬਣੇ ਹੋਏ ਆ ਜੀ, ਇਹ ਹੱਥ ਦੇ ਬਣੇ ਹੋਏ। ਤੇ ਹੱਥ ਦੇ ਨਾਲ ਨਾ ਉਹ ਬਥੇਰਾ ਕੁਝ ਬਣਦਾ ਸੀ। ਤੇ ਹੁਣ ਤਾਂ ਆ ਵਿੱਚੋਂ ਡਿਜ਼ਾਈਨ ਹੋਰ ਆ। ਆ ਚਿਰਵੀਂ ਮੰਜੀ ਹੋਰ ਡਿਜ਼ਾਈਨ ਦੀ ਹੈ। ਹਾਂ, ਇਹ ਡੱਬਾ ਵਿਚਾਲੇ ਗੱਭੇ ਆ ਗਿਆ ਤੇ ਆਹ ਡੱਬੀਆਂ ਵਾਲੀ ਆ। ਹਾਂ, ਡੱਬੀਆਂ ਇਹ ਵੀ ਇਹ 'ਚ ਹਾਂ, ਇਹਦੀ ਡੱਬੀ ਇੱਕੋ ਲਿਆਂਦੀ, ਘੁਮਾ ਕੇ ਗੱਭੇ ਲਿਆਂਦੀ।
ਬੰਦਾ ਕਾਰੀਗਰ ਜੀ ਤੁਹਾਨੂੰ ਦੱਸਿਆ ਇਹ ਜੀ ਸ਼ਾਮ ਨੂੰ ਅਸੀਂ ਬਹਿੰਦੇ ਆ ਤੇ ਸੱਥ ਲੱਗਦੀ ਹੈ ਸ਼ਾਮ ਨੂੰ, ਉਹ ਤੁਹਾਡੇ ਤੱਕ ਕਦੀ ਕਦੀ ਪਹੁੰਚਾਈ ਦੀ ਵੀ ਆ। ਤੇ ਹੁਣ ਫਿਰ ਕਿਸੇ ਦਿਨ ਕੋਈ ਸ਼ਾਇ ਪਕਾਈ ਪਕੂਈ ਹੁਣ ਸਾਡੇ ਕੋਲ ਲੰਬੀ ਬਣ ਗਈ ਤੇ ਫਿਰ ਤੁਹਾਡੇ ਤੱਕ ਅਸੀਂ ਪਹੁੰਚਾਵਾਂਗੇ ਵੀ। ਤੇ ਅਸੀਂ ਨਾ ਜੀ ਹੁਣ ਇੱਕ ਵਾਰੀ ਦਾਣੇ ਭੋਰ ਲਈਏ ਤੇ ਦਾਣੇ ਭੋਰ ਕੇ ਤੇ ਥੋੜੀ ਜਿਹੀ ਅੱਗ ਬਾਲ ਲਈਏ, ਅੱਗ ਬਾਲ ਕੇ ਤੇ ਫਿਰ ਤੁਹਾਨੂੰ ਅਸੀਂ ਦਾਣੇ ਭੁੰਨ ਕੇ ਤੇ ਉਹ ਫਿਰ ਚੱਬ ਕੇ ਦਿਖਾਉਂਦੇ। ਜਿਹੜਾ ਪਿੰਡਾਂ ਦੇ ਵਿੱਚ ਸ਼ਾਮ ਹੁੰਦੀ ਆ ਨਾ, ਇਹ ਬੜੀ ਸੋਹਣੀ ਸ਼ਾਮ ਹੁੰਦੀ ਹੈ। ਕਿਉਂ? ਇੱਕ ਤਾਂ ਚਿੜੀਆਂ ਤੋਤੇ ਹਰ ਸ਼ੈ ਮੁੜ ਕੇ ਘਰ ਦੇ ਲਾਗੇ ਆ ਜਾਂਦੀ ਵੀ। ਜਿਵੇਂ ਹੁਣ ਤੁਸੀਂ ਉਹ ਦਿਖਾਇਓ ਨਾ ਜੀ, ਉਹ ਬਗਲੇ ਉੱਡੇ ਜਾ ਰਹੇ ਆ, ਇੱਥੇ ਝੱਟ ਨੂੰ ਕੂੰਜਾਂ ਦੀ ਡਾਰਾਂ ਵੀ ਲੰਘਦੀਆਂ ਬੋਲਦੀਆਂ ਹੋਈਆਂ ਤੇ ਸ਼ਾਮ ਨੂੰ ਘਰਾਂ ਨੂੰ ਮੁੜ ਕੇ ਜਾਂਦੀਆਂ। ਹਾਂ, ਸਵੇਰ ਦੇ ਨਿਕਲੇ ਆਪਣੇ ਰਿਜ਼ਕ ਪਾਣੀ ਵਾਸਤੇ ਤੇ ਸ਼ਾਮ ਨੂੰ ਘਰਾਂ ਨੂੰ ਮੁੜ ਜਾਂਦੇ ਆ। ਪਾਣੀ ਪੂਣੀ ਲੱਗਿਆ ਹੋਵੇ ਫਿਰ ਬਗਲੇ ਬੁਗਲੇ ਆ ਜਾਂਦੇ ਆ। ਉਂਝ ਨਾ ਵੀ ਪਾਣੀ ਲੱਗਿਆ ਹੋਵੇ, ਯਾਰ ਤੁਹਾਨੂੰ ਦੱਸਿਆ ਨਹੀਂ ਵੀ ਜਿਹੜਾ ਇਹ ਜ਼ਿਮੀਂਦਾਰ ਆ ਨਾ, ਇਹ ਉਂਝ ਹੀ ਕੁਦਰਤ ਦੇ ਨੇੜੇ ਆ। ਬੰਦਾ ਕੁਦਰਤ ਦੇ ਲਾਗੇ ਲਾਗੇ ਰਹਿੰਦਾ, ਇੱਦਾਂ ਲੱਗਦਾ ਵੀ ਜਿਵੇਂ ਬੰਦਾ ਰੱਬ ਦੇ ਗਵਾਂਢ 'ਚ ਹੀ ਆ। ਜਿਹੜੀ ਪਿੰਡਾਂ ਦੀ ਜ਼ਿੰਦਗੀ ਆ, ਜਿਹੜਾ ਇਹ ਵਸੇਬ ਆ ਨਾ, ਵਾਸਿਓ ਆ, ਇਹ ਰਹਿਤਲ ਬਹਿਤਲ ਜਿਹੜੇ ਸਾਡੇ ਪੰਜਾਬ ਦੀ ਆ, ਇਹ ਗਵਾਂਢੀ ਆ ਬੰਦੇ ਨੂੰ। ਮੈਂ ਕਹਿੰਦਾ ਜਦੋਂ ਕਿਤੇ ਪਾਣੀ ਦੀ ਟੋਕ ਬੰਨੀ ਹੈ ਨਾ, ਤੇ ਜਿਹੜਾ ਟੋਕ ਦੇ ਵਿੱਚੋਂ ਪਾਣੀ ਲੰਘਦਾ ਤੇ ਆਵਾਜ਼ ਆਉਂਦੀ ਹੈ ਨਾ, ਲੈ ਉਹ ਆਵਾਜ਼ ਨਹੀਂ ਲੱਭਦੀ, ਚਾਹੇ ਜਿੱਥੇ ਮਰਜ਼ੀ ਦੁਨੀਆ 'ਚ ਫਿਰ ਕੇ ਆ ਜਾ। ਹਾਂ, ਅਸੀਂ ਰਹਿਤਲ ਬਹਿਤਲ ਦਿਖਾਣੇ ਵੀ ਤਾਂ ਆ ਵੀ ਸਾਡੇ ਜਿਹੜੇ ਆਪਣੇ ਵਸੇਬ ਤੋਂ ਦੂਰ ਬੈਠੇ ਆ ਵੀ ਉਹਨਾਂ ਨੂੰ ਆਪਦਾ ਪਿੰਡ ਚੇਤੇ ਰਹੇ ਤੇ ਉਹਨਾਂ ਦੀ ਕੋਈ ਚਾਰ ਯਾਰ ਕੋ ਦਿਲ ਪਛੌਰੀ ਹੋਈ। ਪਰ ਬਾਜੇ ਟਾਈਮ ਇਦਾਂ ਦੀ ਗੱਲ ਮੂੰਹ ਚੋਂ ਨਿਕਲ ਜਾਂਦੀ ਆ ਵੀ ਉਹਨਾਂ ਦੇ ਹਾਂ ਤੇ ਜਾ ਕੇ ਲੱਗਦੀ। ਜਿਵੇਂ ਹੁਣ ਅੱਗੇ ਮੈਂ ਗੱਲ ਕੀਤੀ ਵੀ ਇਹ ਚਿੜੀਆਂ ਤੋਤੇ ਵੀ ਸ਼ਾਮ ਨੂੰ ਘਰ ਮੁੜ ਜਾਂਦੇ, ਉਹ ਵਿਚਾਰੇ ਕਈ ਐਸੇ ਉੱਥੇ ਫਸੇ ਆ ਕਿ ਉਹ ਰੋਜ਼ ਦੀਆਂ ਬੇੜੀਆਂ ਲੱਗੀਆਂ, ਉਹ ਬੈਠੇ ਆ ਉੱਥੇ, ਨਹੀਂ ਸ਼ਾਮ ਨੂੰ ਮੁੜ ਸਕਦੇ ਘਰਾਂ ਨੂੰ। ਉਹ ਪੰਛੀ ਨਹੀਂ ਆ ਰਹੇ ਘਰ ਨੂੰ, ਉਹ ਪੰਛੀ ਨਹੀਂ ਹਜੇ ਘਰ ਨੂੰ ਪਹੁੰਚ ਜਾਣਗੇ। ਖੈਰੀ ਸਲਾਮਤੀ ਰੱਬ ਰੱਖੇ। ਇਹ ਵੀ ਉਹਨਾਂ ਦੀ ਇਬਾਦਤ ਆ। ਇਹ ਤੁਹਾਡੀ ਜਿਹੜੀ ਕਮਾਤ ਆ, ਤੁਸੀਂ ਰਹੇ ਨਾ ਆਪ ਵਾਸਤੇ, ਪਰ ਇਹ ਤੁਹਾਡੀ ਇਬਾਦਤ ਲਿਖੂਗੀ। ਇਬਾਦਤ ਤਾਂ ਲਿਖੂਗੀ ਵੀ ਤੁਸੀਂ ਇਹ ਜੋਹਦ ਕੀਤਾ ਜਿਹੜਾ ਆਪਦੇ ਬੱਚਿਆਂ ਵਾਸਤੇ, ਆਪਦੇ ਘਰ ਵਾਸਤੇ, ਆਪਦੇ ਮੁਲਕ ਵਾਸਤੇ। ਇਹ ਤੁਹਾਡਾ ਨੇਕੀ 'ਚ ਲਿਖੂਗਾ ਜੇ ਰੱਬ ਨੇ ਚਾਹਿਆ। ਰੱਬ ਤੁਹਾਨੂੰ ਸਿਹਤ ਤੰਦਰੁਸਤੀ ਦੇਵੇ, ਤਕੜਾ ਰੱਖੇ ਜਿੱਥੇ ਵੀ ਤੁਸੀਂ ਰਹੋ। ਆਪਦੇ ਘਰ ਤੋਂ ਪਿੰਡ ਤੋਂ ਦੂਰ ਰਹਿਣਾ ਇਹ ਕੁਰਬਾਨੀ ਹੈ ਬਾਬਾ, ਹੋਰ ਕੀ ਹੈ। ਇੱਥੇ ਸਾਡੇ ਕੋਲ ਪਰਦੇਸੀ ਆਉਂਦੇ ਆ ਮਿਲਣ ਵਾਸਤੇ, ਬਾਜੇ ਟਾਈਮ ਤਾਂ ਮੈਂ ਗੁੰਮਸੁੰਮ ਹੋ ਜਾਂਦਾ ਗੱਲ ਸੁਣ ਕੇ। ਅਗਲੇ ਦਿਨ ਇੱਕ ਬੰਦਾ ਆਇਆ, ਉਹ ਕਹਿੰਦਾ ਵੀ 18-19 ਸਾਲਾਂ 'ਚ ਗਿਆ ਸੀ ਤੇ 50 ਤੋਂ ਉੱਤੇ ਹੋ ਗਿਆ ਤੇ ਜਦੋਂ ਮੁੜਿਆ ਪਿੱਛੇ ਰਹਿ ਕੀ ਗਿਆ। ਮੈਨੂੰ ਦੱਸ, ਜਵਾਨੀ ਤਾਂ ਸਾਰੀ ਦੇ ਦਿੱਤੀ ਉਹਨੇ, ਇਸ ਤੋਂ ਗਾਂਹ ਕੀ ਹੁੰਦਾ ਦੇਣਾ। ਅੱਛਾ ਜੀ, ਫਿਰ ਹੁਣ ਗੱਲਾਂ ਬਾਜੇ ਟਾਈਮ ਨਿਕਲਦੀਆਂ, ਫਿਰ ਦੂਰ ਨਿਕਲ ਜਾਂਦੀ ਤੇ ਅੱਗ ਬਾਲ ਲਈਏ ਅਸੀਂ। ਅੱਗ ਬਾਲ ਕੇ ਦਾਣੇ ਭੁੰਨਦੇ ਆ, ਫਿਰ ਤੁਹਾਡੇ ਨਾਲ ਗੱਲਬਾਤ ਕਰਦੇ। ਅਸੀਂ ਫਿਰ ਹੁਣ ਦਾਣੇ ਭੁੰਨਦੇ ਆ। ਕਿੰਨੀ ਕੁ ਦੇਰ ਕਿੰਨੀ ਕੁ ਦੇਰ ਆ ਗਏ ਜੀ? ਹਾਂਜੀ, ਕੀ ਗੱਲ? ਮੈਂ ਬਾਈ ਟਰੈਕਟਰ ਲੈ ਕੇ ਜਾਣਾ ਅੱਗੇ ਨੂੰ। ਅੱਛਾ, ਅਸੀਂ ਜਦੋਂ ਵੀ ਫਿਲਮ ਬਣਾਉਂਦੇ ਆ ਜੀ ਤੇ ਆਹ ਬੰਦੇ ਨੇ ਸਾਡਾ ਲਹੂ ਪੀਆਗਾ ਬਈ। ਹੈ ਤਾਂ ਚਲੋ ਆਪਦੇ ਕੰਮ, ਸਿਆਣੇ ਕਹਿੰਦੇ ਵੀ ਕੰਮ ਆਪਣਾ ਸੋਭਾ ਲੋਕਾਂ ਦੀ। ਬਈ ਹੁਣ ਕੀ ਕਰਨਾ ਜੀ ਤੁਸੀਂ? ਉਹ ਸੁਹਾਗਾ ਲਾਉਣਾ ਬਰਸਨ ਵਾਲੀ ਜ਼ਮੀਨ ਤੇ। ਅੱਛਾ, ਇਹ ਨਾਲ ਸ਼ਰਤ ਆ ਵੱਤਰ ਵਾਸਤੇ ਵੀ, ਜਿਸ ਟਾਈਮ ਵੀਡੀਓ ਬਣੇ ਉਸ ਟਾਈਮ ਲਾਣਾ। ਨਹੀਂ ਇਹ ਜਦੋਂ ਇਹਨੇ ਸੁਹਾਗਾ ਲਾਣਾ ਹੁੰਦਾ ਇਹਨੇ ਸਾਨੂੰ ਖਰਾਬ ਕਰਨਾ ਅਭੀ ਕੋਈ ਹੁੰਦਾ। ਕਹਿੰਦਾ ਜੀ ਕਿ ਮੈਨੂੰ ਰਾਹ ਦਿਓ। ਇਹ ਤੁਹਾਡੇ ਕੋਲ ਹੁੰਦਾ ਜੀ 24 ਘੰਟੇ ਕੈਮਰਾ ਚੱਲਦਾ। ਅੱਛਾ ਜੀ, ਮੇਰਾ ਤਾਂ ਮਸਲਾ ਕੋਈ ਨਹੀਂ, ਮੈਂ ਤੇ ਕੁਦਰਤੀ ਆਉਣਾ ਹੀ ਉਸ ਟਾਈਮ ਹੈ ਜਿਸ ਟਾਈਮ ਤੁਸੀਂ ਆਪਣਾ ਆਗੇ ਹੋ। ਅੱਛਾ, ਆ ਸੁਹਾਗਾ ਲਈ ਫਿਰਦਾ। ਹਾਂਜੀ ਹਾਂਜੀ, ਚਲੋ ਜੀ ਨੰਗੋ ਫਿਰ ਤੁਸੀਂ। ਇਹ ਜੀ ਟਪਾ ਦਈਏ ਨੂੰ। ਤੂੰ ਸਾਈਕਲ ਵਿੱਚ ਲਿਆ ਕੇ ਖੜਾ ਲਿਆ, ਉਹ ਤਾਂ ਅਗਲਾ ਸਾਨੂੰ ਨਹੀਂ ਬਹਿਣ ਦੇ ਰਿਹਾ। ਸਾਈਕਲ ਦੇ ਵਿੱਚ ਬਾਜ਼ਾਰੋਂ ਲਿਆ ਕੇ ਖੜਾਤੀ। ਬਾਜ਼ਾਰੋਂ ਸਾਈਡ ਤੇ ਕਰੋ ਬਾਈ। ਹਾਂ ਚਲੋ ਠੀਕ ਹੈ ਜੀ। ਸਿਆਣੇ ਕਹਿੰਦੇ ਆ ਵੀ ਬਿੱਲੀ ਆਪ ਦੀ ਭੁੱਖ ਤੋਂ ਚੂਹੇ ਮਾਰਦੀ ਹੈ, ਹੋਰ ਬਿੱਲੀ ਕੋਈ ਇਸ਼ਤਿਹਾਰ ਨਹੀਂ ਕੱਢ ਰਹੀ, ਉਹ ਕੋਈ ਕਾਤਲ ਨਹੀਂ ਹੈ, ਕੋਈ ਜੇਲ੍ਹ ਤੋੜ ਕੇ ਨਹੀਂ ਨੱਸੀ ਹੋਈ। ਭੁੱਖ ਲੱਗਦੀ ਹੈ ਤੇ ਚੂਹਾ ਫੜਕਾ ਦਿੰਦੀ। ਤੇ ਇਦਾਂ ਹੀ ਆਪ ਦੀ ਭੁੱਖ ਵਾਸਤੇ ਬੰਦਾ ਬੜੇ ਬੜੇ ਕਰਤੱਵ ਕਰਦਾ, ਬੜੀਆਂ ਬੜੀਆਂ ਗੱਲਾਂ ਦਿਮਾਗ ਜਾਂਦੀਆਂ, ਸਕੀਮਾਂ, ਤੇ ਫਿਰ ਉਹ ਕਿਸੇ ਨਾ ਕਿਸੇ ਪਾਸੇ ਲੱਗ ਜਾਂਦਾ। ਜਿੱਦਾਂ ਸਿਆਣੇ ਕਹਿੰਦੇ ਨਾ ਕਿ ਗਰੀਬੀ ਗੁਰ ਸਿਖਾਉਂਦੀ ਹੈ, ਇਦਾਂ ਹੀ ਭੁੱਖ ਵੀ ਬੜੇ ਸਾਰੇ ਗੁਰ ਸਿਖਾ ਦਿੰਦੀ ਬੰਦੇ ਨੂੰ ਕਿ ਕਿਹੜੇ ਟਾਈਮ ਕੀ ਕਰਨਾ, ਕਿ ਹੁਣ ਕੀ ਲੱਭ ਸਕਦਾ ਕੀ ਨਹੀਂ। ਅੱਗ ਅਸੀਂ ਬਾਲ ਲਈ, ਪੱਠੀ ਬਣਾ ਲਈ ਆ ਤੇ ਰੇਤਾ ਅਸੀਂ ਗਰਮ ਕਰ ਰਹੇ ਹਾਂ। ਹੁਣੇ ਤੁਹਾਨੂੰ ਅਸੀਂ ਦਾਣੇ ਭੁੰਨ ਕੇ ਵਿਖਾ ਦਿੰਦੇ ਹਾਂ ਤੇ ਤੁਹਾਨੂੰ अस्सलाम वालेकुम। ਵਾਹ सुनाओ जी। ਵਾਹ ਬਈ ਵਾਹ, ਬੜੇ ਟਾਈਮ ਤੇ ਆਇਆ ਜੀ। वाह वाह ਸਾਡਾ ਜਿਹੜਾ ये हम की जी
ਇਹ ਜੀ ਦਾਣੇ ਭੁੰਨ ਕੇ ਦਿਖਾਣੇ ਆ ਜੀ। ਵਾਹ 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 ਵਾਹ, ਚਾਹ ਦਾਣੇ ਭੁੰਨਣੇ ਆ? ਦਾਣੇ ਜੀ ਅਸੀਂ ਭੱਠੀ ਬਣਾਈ ਆ ਅੱਛਾ, ਤੇ ਦਾਣੇ ਲਓ ਜੀ। ਸਾਡੇ ਕੋਲ ਬੰਦਾ ਵੀ ਆ ਗਿਆ ਦਾਣੇ ਭੁੰਨਣ ਵਾਸਤੇ, ਕਾਰੀਗਰ ਬੰਦਾ। ਤੁਹਾਨੂੰ ਪਤਾ ਚਾਚਾ ਬੂਟਾ ਜਿਹੜਾ ਨਾ, ਇਹ ਚਾਚੇ ਦਾ ਚਾਚਾ ਤੇ ਚਾਚੀ ਦੀ ਚਾਚੀ, ਵੀ ਪਕਵਾਈ ਚੰਗੀ ਕਰ ਲੈਂਦਾ। ਭੱਠੀ ਦੇ ਉੱਤੇ ਨਾ ਸਾਡੇ ਪੰਜਾਬੀ ਦੇ ਇੱਕ ਬੜਾ ਵੱਡਾ ਨਾਮ ਹੋਇਆ, ਸ਼ਿਵ ਕੁਮਾਰ ਬਟਾਲਵੀ ਸਾਹਿਬ। ਉਹਨੇ ਚਾਚਾ ਬੂਟਿਆ ਲਿਖਿਆ, ਕਹਿੰਦਾ ਪੱਠੀ ਵਾਲੀਏ ਚੰਬੇ ਦੀਏ ਡਾਲੀਏ, ਨੀ ਪੀੜਾਂ ਦਾ ਪਰਾਗਾ ਪੁੰਨਦੇ, ਤੈਨੂੰ ਦਿਆਂ ਹੰਝੂਆਂ ਦਾ ਪਹਾੜਾ, ਨੀ ਪੀੜਾਂ ਦਾ ਪਰਾਗਾ ਪੁੰਨਦੇ। ਆਏ ਹਾਏ, ਕੈਸੀ ਡੂੰਗੀ ਗੱਲ ਕੀਤੀ ਆ। ਇਹ ਪੂਰੀ ਪੀੜਾ ਤੁਸੀਂ ਸੁਣੋ ਨਾ ਤੇ ਤੁਸੀਂ ਤੁਹਾਡੇ ਲੂੰ ਕੰਡੇ ਹੋ ਜਾਣ ਵੀ ਯਾਰ ਕੈਸੀਆਂ ਗੱਲਾਂ ਕਰਦੀਆਂ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ। ਜੇ ਹੁਣ ਇਸ ਗੱਲ ਨੂੰ ਖੋਲੀਏ ਤਾਂ ਟਾਈਮ ਲੱਗ ਜਾਣਾ। ਤੇ ਚਾਚਾ ਤੂੰ ਆ ਬਿਸਮਿਲ੍ਲਾ ਕਰ, ਸਾਨੂੰ ਦਾਣੇ ਭੁੰਨ ਕੇ ਦਿਖਾ ਦੇ। ਪਰ ਨਾ ਜੀ ਇੰਨਾ ਕੁ ਦੱਸ ਦੋ ਹਾਂਜੀ ਬਈ ਜਿਹੜੇ ਲਫ਼ਜ਼ ਇਸਤੇਮਾਲ ਕਰੇ ਆ, ਪਰਾਗਾ ਕਿਹਨੂੰ ਕਵਾਂਗੇ ਤੇ ਪਹਾੜਾ ਕੀ ਹੋਣਾ, ਉਹ ਮਾੜਾ ਜਿਹਾ ਇਸ ਦੇ ਮੁਤਲਕ ਦੱਸ। ਜੀ ਭੱਠੀ ਵਾਲੀ ਤਾਂ ਸਾਦਿਆ ਨਾ, ਜਿਹੜੀ ਮਾਈ ਭੱਠੀ ਦੇ ਉੱਤੇ ਹਾਂ। ਬੈਠੀ ਹੁੰਦੀ, ਪਰ ਉਹ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਕਿਸੇ ਹੋਰ ਨੂੰ ਸੱਦਿਆ। ਹਾਂ ਭੱਠੀ ਵਾਲੀ ਕਿਸੇ ਹੋਰ ਨੂੰ ਠੀਕ ਹੈ। ਅੱਛਾ, ਉਹ ਪਰਾਗਾ ਸਾਦਿਆ ਜਿਹੜਾ ਇੱਕ ਪੂਰ ਹੁੰਦਾ ਨਾ ਦਾਣਿਆਂ ਦਾ, ਹਾਂ ਹਾਂ ਵੀ ਮਸਾਲਾ ਆ ਪੂਰਾ ਦਾਣਿਆਂ ਦਾ ਆ ਚੰਗੇਰ 'ਚ, ਵੀ ਇੱਕ ਟਾਈਮ 'ਚ ਜਿੰਨੇ ਕੜਾਈ 'ਚ ਦਾਣੇ ਆਣ ਨਾ ਉਹਨੂੰ ਪੂਰ ਸਾਦਦੇ, ਵੀ ਉਹ ਪਰਾਗਾ ਭੁੰਨਦੇ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ। ਉਹ ਜਦੋਂ ਆ ਪਰਾਗਾ ਮਾਈ ਭੁੰਨਦੀ ਆ ਨਾ, ਤੇ ਉਹ ਇੱਕ ਮਿੰਟ ਫੜੀਆਂ ਮਿੰਟ ਕਰ, ਤੇ ਐਦਾਂ ਬੁੱਕ ਭਰ ਕੇ ਉਹ ਆਪ ਦਾ ਪਹਾੜਾ ਕੱਢਦੀ, ਪਹਾੜਾ ਕੱਢਦੀ ਆ। ਤੈਨੂੰ ਦਿਆਂ ਹੰਝੂਆਂ ਦਾ ਪਹਾੜਾ। ਉਹ ਆਪਦੀ ਮਿਹਨਤ ਲੈਂਦੀ, ਮਜ਼ਦੂਰੀ, ਉਹ ਮਜ਼ਦੂਰੀ ਲੈਂਦੀ, ਤੇ ਉਹ ਪਹਾੜੇ 'ਚ ਆਪਣੇ ਹੰਝੂ ਦੇ ਰਿਹਾ। ਹਾਏ ਹਾਏ। ਕਿਆ ਗੱਲ ਕਰਦੀ ਯਾਰ ਸ਼ਿਵ ਕੁਮਾਰ ਬਟਾਲਵੀ ਸਾਹਿਬ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਣਾ ਵੀ ਉਹ ਭੱਠੀ ਵਾਲੀ ਕਿਹਨੂੰ ਸਾਦਾ ਤੇ ਕਿਹਦੇ ਨਾਲ ਉਹ ਗੱਲਾਂ ਕਰਦਾ। ਉਹਦੀਆਂ ਗੱਲਾਂ ਦਾ ਕਿਤੇ ਬਹਿ ਕੇ ਅਸੀਂ ਤੁਹਾਨੂੰ ਦਸੀਏ ਤੇ ਤੁਸੀਂ ਕਹੋ ਵੀ ਕਿਆ ਬਾਤ ਆ। ਉਹ ਲਹਿਦਾ ਇੱਕ ਪੂਰਾ ਮੌਜੂ ਆ। ਪੂਰੀ ਗੱਲ ਆ। ਤੇ ਫਿਰ ਸ਼ਿਵ ਕੁਮਾਰ ਬਟਾਲਵੀ ਸਾਹਿਬ ਨੇ ਐਸੇ ਐਸੇ ਅੱਖਰ ਪੰਜਾਬੀ ਦੇ ਲੱਭ ਕੇ ਲਿਆਂਦੇ ਨਾ, ਵੀ ਉਹਨਾਂ ਨੂੰ ਬੰਦਾ ਸੁਣਦਾ ਹੀ ਪਹਿਲੀ ਵਾਰੀ ਹੈ। ਐਸੇ ਐਸੇ ਚਾਚਾ ਆਹ ਕੀ ਬਣਾਇਆ? ਇਹ ਦਾਣੇ ਹਲਾਣ ਨੂੰ ਬਣਾਈ ਹੈ ਜੀ, ਪਰ ਮੁੰਡਿਆਂ ਕੋਲ ਬਣੀ ਨਹੀਂ। ਇਹ ਮਾਂਜਾ ਹੁੰਦਾ ਜੀ, ਉਹ ਜਿਹੜਾ ਅਸਲ 'ਚ ਤਾਂ ਹੁੰਦਾ ਮਾਂਜਾ, ਜਿਹਨੂੰ ਆਪਾਂ ਬੋਕਰ ਕਹਿੰਦੇ ਆ। ਹਾਂ, ਉਹ ਸਾਫ਼ ਨਵੀਂ ਨੇ। ਸਾਫ਼ ਨਵੀਂ ਲਿਆ ਕੇ ਨਾ 0 ਮੀਟਰ, ਉਹ ਉਹਦੇ ਨਾਲ ਭੁੰਨੀ ਦੇ ਆ। ਇਹ ਹੁਣ ਮੁੰਡਿਆਂ ਨੇ ਟਾਹਣੀਆਂ ਟੂਣੀਆਂ ਇਕੱਠੀਆਂ ਤਾਂ ਕੀਤੀਆਂ, ਚਲੋ ਅੱਲਾ ਖੈਰ ਕਰੇ, ਉਹਦੇ ਨਾਲ ਹੁਣ ਗੁਜ਼ਾਰਾ ਕਰਦੇ ਆ। ਇਹ ਸਾਨੂੰ ਭੁੰਨ ਕੇ ਤਾਂ ਦਿਖਾਣਾ। ਛੱਜ ਨਹੀਂ ਲੈ ਕੇ ਆਇਆ, ਆ ਪਿਆ ਅੱਜ ਵੀ ਆ ਪਿਆ, ਇੱਧਰ ਆ ਗਿਆ। ਉਹ ਛਾਨਣੀ ਲਿਆਂਦੀ ਸੀ, ਉਹ ਲੈ ਕੇ ਆਈ ਭੱਜ ਕੇ। ਉਹ ਵੀ ਲੈ ਕੇ ਆ। ਅੱਛਾ, ਆ ਖੱਜੀਆਂ ਦੀ ਚੰਗੇਰ ਹੈ ਜੀ, ਇਹ ਵੀ ਹੱਥ ਨਾਲ ਬਣਦੀ ਹੈ। ਇਹ ਵੀ ਬੜੀ ਕਾਰਾਗਰੀ ਹੈ। ਇਹ ਖੱਜੀਆਂ ਦੇ ਪੱਤਿਆਂ ਨੂੰ ਰੰਗ ਦੇ ਕੇ ਪਹਿਲਾਂ ਭੇ ਕੇ ਛਿੱਲ ਕੇ ਰੱਖਿਆ, ਫਿਰ ਉਹਨਾਂ ਨੂੰ ਵੱਡੇ ਪੱਤਰ ਵਿੱਚ ਲਾ ਕੇ ਤੇ ਉੱਤੇ ਮੈਂ ਕਹਿੰਦਾ ਇਹ 'ਚ ਸਲਵਾੜ ਜੀ ਬੰਨ੍ਹ ਕੇ ਨਾ ਵਿੱਚ ਉੱਤੇ ਪੱਤਰ ਘਮਾਏ ਹੋਏ ਆ। ਇਹ ਸਾਡੀਆਂ ਮਾਵਾਂ ਬਣਾਉਂਦੀਆਂ ਘਰਾਂ ਦੇ ਵਿੱਚ। ਉਹ ਜਿਵੇਂ ਤੁਹਾਨੂੰ ਅੱਗੇ ਲੜ ਦਿਖਾਏ ਆ ਨਾ, ਇਦਾਂ ਵੀ ਬਣਦਾ। ਬਥੇਰਾ ਕੁਝ ਜਿਹੜਾ ਹੱਥ ਨਾਲ ਬਣਦਾ ਸੀ, ਹੁਣ ਘੱਟ ਲੋਕ ਬਣਾਉਂਦੇ, ਹੁਣ ਲੱਭਦਾ ਨਹੀਂ। ਜਿਹੜੀ ਸ਼ੈ ਲੱਭਦੀ ਉਹ ਤਾਂ ਤੁਹਾਡੇ ਤੱਕ ਅਸੀਂ ਪਹੁੰਚਾਣੀ ਹੈ। ਇਹ ਵੀ ਦਿਖਾਵਾਂਗੇ ਇਨਸ਼ਾਅੱਲਾ। ਹਾਂਜੀ, ਰੇਤਾ ਤੱਤਾ ਹੋ ਰਿਹਾ। ਰੇਤਾ ਜਦੋਂ ਤੱਤਾ ਹੋਣਾ ਨਾ, ਉਦੋਂ ਇਹ 'ਚ ਦਾਣੇ ਭੁੰਨੇ ਜਾਣੇ। ਮੇਰੀ ਗੱਲ ਸੁਣੀ ਗੌਰ ਨਾਲ। ਠੰਡੇ ਰੇਤੇ 'ਚ ਦਾਣੇ ਨਹੀਂ ਭੁੰਨ ਹੁੰਦੇ। ਤੁਹਾਨੂੰ ਜਿਵੇਂ ਕੱਲ ਗੱਲ ਦੱਸੀ ਸੀ ਵੀ ਕੱਚੀ ਛੱਲੀ ਹੈ 10 ਦੀ ਤੇ ਭੁੱਜੀ ਹੋਈ 20 ਦੀ, ਮੁੱਲ ਵੱਧ ਜਾਂਦਾ। ਬੰਦੇ ਦਾ ਮੁੱਲ ਵੱਧ ਜਾਂਦਾ ਜਦੋਂ ਰਗੜਿਆਂ 'ਚੋਂ ਬੰਦਾ ਟੱਪਦਾ, ਬੰਦਾ ਬਣ ਜਾਂਦਾ ਪੂਰਾ। ਕੋਈ ਸ਼ੈ ਵੀ ਆ, ਉਹ ਅਸੀਂ ਢੱਗਾ ਲੈਣ ਜਾਈਏ ਨਾ ਕਿਤੇ, ਜਿਹੜਾ ਢੱਗਾ ਹੋਵੇ ਨਾ ਹਾਲੀ ਰੇੜੀ ਦਾ, ਉਹ ਵੱਖਰਾ ਦੱਸਦੇ ਆ ਵੀ ਭਾਈ 80,000 ਦਾ ਹੈ। 80,000 ਦਾ ਤਾਂ ਹੈ ਨਹੀਂ, ਇਹ ਤਾਂ ਢੱਗਾ ਯਾਰ ਮਰ ਕੇ ਤੇਰਾ 50 ਦਾ। ਉਹ ਪਤਾ ਕੀ ਕਹਿੰਦਾ, ਉਤਲਾ 30 ਅਗੇ ਹਾਲੀ ਹੈ। ਹਾਲੀ ਕੱਢਣ ਦੇ ਉਹ ਕਾਰੀਗਰੀ ਦੇ ਪੈਸੇ। ਤੇ ਜਿਹੜਾ ਅਣਜਾਣ ਢੱਗਾ ਹੋਵੇ ਉਹ ਅੱਛਾ ਛਾਣੀ ਫੜਾਈ ਆ ਤੇਰੇ ਮਗਰ ਪਈ ਹੈ। ਮੰਗਾਈ ਮੈਂ ਸੀ ਤੇ ਰੱਖ। ਤੁਹਾਨੂੰ ਮੈਂ ਕੱਲ ਇੱਕ ਗੱਲ ਕੀਤੀ ਸੀ, ਮੈਂ ਕਿਹਾ ਵੀ ਤੁਹਾਨੂੰ ਉਹ ਗੱਲ ਵਿੱਚੋਂ ਖੋਲ ਕੇ ਦੱਸ ਦਵਾਂ ਵੀ ਛਾਨਣੀ ਦਾ ਕੀ ਕੰਮ ਆ ਛੱਜ ਨੂੰ ਮਿਹਣਾ ਦੇਵੇ। ਛਾਨਣੀ ਛੱਜ ਨੂੰ ਮਿਹਣਾ ਨਹੀਂ ਦੇ ਸਕਦੀ, ਵੀ ਇਹਦੇ 'ਚ ਆਟਾ ਨਹੀਂ ਰੁਕਦਾ ਐਦਾਂ, ਤਾਂ ਇਹਦੇ ਵਿੱਚ ਦਾਣੇ ਆ, ਵੀ ਇਹ ਤਾਂ ਆਪ ਇਹਦੇ 'ਚ ਮੋਰੀਆਂ, ਇਹਨੂੰ ਮਿਹਣਾ ਕੀ ਦਊਗੀ ਇਹ। ਛਾਨਣੀ ਛੱਜ ਨੂੰ ਮਿਹਣਾ ਨਹੀਂ ਦਿੰਦੀ। ਜਦੋਂ ਮੈਂ ਆਪ ਹੀ ਨਹੀਂ, ਇੱਕ ਮਿਸਾਲ ਆ, ਮੈਂ ਹੁੱਕਾ ਪੀਣਾ ਨਹੀਂ ਛੱਡਦਾ, ਤੇ ਮੈਂ ਕਿਸੇ ਨੂੰ ਕੀ ਕਹਾਂ ਵੀ ਹੁੱਕਾ ਛੱਡ ਦੋ, ਹੁੱਕਾ ਨਾ ਪੀਆ ਕਰ, ਤੇ ਆਪਣੇ ਹੱਥੀ ਫੜੀ ਬੈਠੇ। ਪਰ ਕਿਸੇ ਨੂੰ ਮਿਹਣਾ ਦੇਣਾ ਹੋਵੇ ਨਾ, ਪਹਿਲਾਂ ਆਪਣੇ ਆਪ ਨੂੰ ਬੰਦਾ ਪੂਰਾ ਕਰੇ, ਫਿਰ ਅਗਲੇ ਨੂੰ ਕਹੇ। ਬਿਲਕੁਲ। ਅੱਗੇ ਉਹ ਮਿਸਾਲ ਬਣੀ ਸੀ ਨਾ, ਕਹਿੰਦੇ ਸੀ ਵੀ ਛੱਜ ਤਾਂ ਬੋਲੇ ਤੇ ਛਾਣਨੀ ਕਿਉਂ ਬੋਲੇ। ਛੱਜ ਤਾਂ ਬੋਲੇ ਪਰ ਛਾਣਨੀ ਕਿਉਂ ਬੋਲੇ। ਉਹਦੀ ਮਿਸਾਲ ਹੈ ਉਹ ਸੀ ਵੀ ਛੱਜ ਨਾਲੋਂ ਛਾਣਨੀ ਦੀ ਸਰਾਖ ਬਹੁਤੇ ਹੁੰਦੇ, ਬਹੁਤ ਬਰੀਕ ਆ। ਛੱਜ ਤਾਂ ਫਿਰ ਰੋਕ ਲੈਂਦਾ ਦਾਣੇ। ਰੋਕ ਲੈਂਦਾ। ਇਹ ਤੂੰ ਦੇਖ ਲੈ ਵੀ ਇਹ ਹੈ ਵੱਡਾ ਇਹ,
ਤੇ ਛਾਣਨੀ ਨਿੱਕੀ ਆ। ਨਿੱਕੀ ਮੇਣਾ ਕਿਹੜੇ ਮੂੰਹ ਨਾਲ ਮਾਰੂਗੀ ਵੀ ਇਹਦੇ ਚ ਇਹਦੀਆਂ ਮੋਰੀਆਂ ਗਿਣੀਆਂ ਤੇ ਬਹੁਤੀਆਂ ਉਹਦੀਆਂ ਥੋੜੀਆਂ, ਉਹਦੀਆਂ ਵੱਡਾ ਵੀ ਆ ਤੇ ਹੈ ਥੋੜੀਆਂ। ਇਹ ਕਿਹੜੇ ਮੂੰਹ ਨਾਲ ਇਹਨੂੰ ਗੱਲ ਕਰੂਗੀ? ਛਾਣਨੀ ਛੱਜ ਨੂੰ ਕਿਹੜੇ ਮੂੰਹ ਨਾਲ ਗੱਲ ਕਰੂਗੀ? ਹੁਣ ਇਹ ਵੀ ਲੋਹੇ ਦੇ ਆ ਗਏ, ਨਹੀਂ ਤਾਂ ਅੱਗੇ ਕਹਿੰਦੇ ਸੀ ਕੱਖਾਂ ਵਾਲੇ ਛੱਜਾਂ ਵਾਲਿਆਂ ਨੂੰ ਲੱਭ ਲੈਂਦੇ, ਉਹ ਦੂਏ ਹੁੰਦੇ ਸੀ ਨਾ, ਉਹ ਵੀ ਹੈ ਆਪਣੇ ਕੋਲ ਕਾਨਿਆਂ ਦੇ ਹੁੰਦੇ ਸੀ। ਉਹਦੇ ਚ ਕੋਈ ਮੋਹਰ ਹੀ ਨਹੀਂ ਨਾ ਹੈਗੀ ਹਾਂ। ਦਾਣਿਆਂ ਵਾਸਤੇ ਚੱਲ। ਉਹ ਕਹਿੰਦੇ ਹੁੰਦੇ ਸੀ ਕਿ ਵੀ ਤੀਲੂਆਂ ਵਾਲੇ ਨਾ ਛੱਜਾਂ ਵਾਲਿਆਂ ਨੂੰ ਲੱਭ ਲੈਂਦੇ ਆ। ਜਿਹੜੇ ਨਹਿਰਾਂ ਦੇ ਉੱਤੇ ਛੱਜ ਵਾਸਤੇ ਤੀਲੇ ਤੋੜਦੇ ਆ ਨਾ, ਉਹ ਸ਼ਹਿਰਾਂ 'ਚ ਜਿਹੜੇ ਬੈਠੇ ਛੱਜ ਬਣਾਉਂਦੇ ਆ ਉਹਨਾਂ ਨੂੰ ਲੱਭ ਲੈਂਦੇ ਆ। ਗੱਲ ਉਹ ਕੀ, ਜਿਹੜਾ ਆਪਣੇ ਮਤਲਬ ਨੂੰ ਨਾ ਆਪਣੀ ਗਰਜ਼ ਨੂੰ, ਬੰਦਾ ਗਰਜ਼ਾਂ ਦਾ ਗੁਲਾਮ ਹੁੰਦਾ। ਬੰਦਾ ਗਰਜ਼ ਨੂੰ ਤਾਂ ਜਾ ਕੇ ਦੂਏ ਮੁਲਕ 'ਚ ਵੀ ਸ਼ੈ ਲੱਭ ਲੈਂਦਾ। ਰੱਬ ਦੀ ਜ਼ਾਤ ਮਾਫ ਕਰੇ। ਇੱਥੇ ਇੱਕ ਦਿਨ ਇੱਕ ਬੰਦਾ ਦੱਸਦਾ ਸੀ, ਹੁਣ ਪਤਾ ਨਹੀਂ ਝੂਠਾ ਸੱਚ, ਉਹ ਕਹਿੰਦਾ ਮੈਨੂੰ ਕੋਈ ਬਿਮਾਰੀ ਸੀ ਤੇ ਦੂਏ ਮੁਲਕ ਜਾ ਕੇ ਡਾਕਟਰ ਕੋ ਦਾਰੂ ਲਿਆ। ਵਾਹ ਵਾਹ ਵਾਹ। ਗਰਜ਼ ਬੰਦੇ ਨੂੰ ਕਿੱਥੇ ਪਹੁੰਚਾ ਦਿੰਦੀ। ਉਹ ਜਾ ਕੇ ਦੂਏ ਮੁਲਕ 'ਚ ਡਾਕਟਰ ਲੱਭ ਲਿਆ। ਤੁਹਾਨੂੰ ਜਿਹੜੀ ਗੱਲ ਦੱਸੀ ਸੀ ਨਾ ਵੀ ਗਰੀਬੀ ਗੁਰ ਸਿਖਾ ਦਿੰਦੀ, ਭੁੱਖ ਜਿਹੜੀ ਆ ਉਹ ਵੱਲ ਸਿਖਾ ਦਿੰਦੀ। ਇਦਾਂ ਹੀ ਗਰਜ਼ ਵੀ ਬੰਦੇ ਨੂੰ ਬਣਾ ਦਿੰਦੀ ਹੈ, ਗਰਜ਼ ਵੀ ਬੰਦੇ ਨੂੰ ਤੋੜ ਲੈਂਦੀ ਹੈ ਜਿੱਥੇ ਤੱਕ ਤੁਰਨਾ ਹੋਵੇ। ਬਗਲੇ ਖੇਡਦੇ ਜਾ ਰਹੇ ਜੀ ਘਰਾਂ ਹੈ। ਵਕਾਰ ਹੰਜਰਾ ਸਾਹਿਬ ਨੇ ਸਾਨੂੰ ਘੱਲਿਆ ਸੀ, ਇੱਕ ਕੁੱਤੀ ਸੀ, ਕੁੱਤੀ ਨੂੰ ਸੱਪ ਲੜ ਗਿਆ ਖੁੱਡੇ ਦੇ ਵਿੱਚ। ਕਿਤੇ ਸੱਪ ਆਇਆ ਨਾ ਤੇ ਉਹ ਕੁੱਤੀ ਨੂੰ ਲੜਿਆ, ਕੁੱਤੀ ਮਰ ਗਈ ਤੇ ਆ ਕੁੱਤਾ ਬਚਿਆ ਫਿਰਦਾ। ਇਹ ਗੁਰਦਸ਼ ਕੰਗਾਲ ਦੱਸਦੀ ਬੜਾ ਬਲਾ ਕੁੱਤਾ, ਜਿਹੜੀ ਆ ਦੰਦੀ ਨਹੀਂ ਮਾਰਦੇ। ਜਿੰਨੇ ਵੀ ਦੁਨੀਆ ਤੇ ਜਾਨਵਰ ਆ, ਸਭ ਤੋਂ ਬਹੁਤੀ ਜਿਹੜੀ ਦੰਦੀ ਆ ਨਾ, ਕੀਮਤੀ ਸਖਤ ਦੰਦੀ, ਉਹ ਇਸ ਕੁੱਤੇ ਦੀ। ਸ਼ੇਰ ਚੀਤੇ ਤੋਂ ਵੀ ਵੱਧ ਜਿਹੜੀ ਦੰਦੀ ਹੈ। ਰੇਤੇ ਦੇ ਵਿੱਚ ਨਾ ਕੋਈ ਕੱਖ ਕਬਾੜ ਨਾ ਹੋਵੇ, ਉਹ ਚਾਚਾ ਬੂਟਾ ਲੱਗਿਆ ਸਿਆਣਾ ਬੰਦਾ ਤੇ ਉਹ ਸਿਆਣੀ ਮੱਤ ਲੈ, ਉਹ ਵਿੱਚੋਂ ਮਿੱਟੀ ਦੀਆਂ ਰੋੜੀਆਂ ਸੀ। ਰੇਤਾ ਕਿਹੜਾ ਸਾਡੇ ਘਰ ਬਣਾਇਆ ਸੀ, ਇਹ ਵੀ ਕੋਈ ਮੁੱਲ ਦਾ ਤੇ ਵਿੱਚੋਂ ਨਿਕਲ ਜਾਂਦਾ ਕੱਖ ਕਬਾੜ, ਲੈ ਸਾਫ਼ ਹੋ ਗਿਆ। ਅੱਛਾ ਜੀ, ਚੰਗੇਰਾਂ ਦੀ ਗੱਲ ਕਰਦਾ ਮੈਂ ਕਹਿ ਰਿਹਾ ਵੀ ਇਹ ਤਾਂ ਕੁਝ ਵੀ ਨਹੀਂ ਹੈਗੀ, ਮਜ਼ਾਰੀ ਛਾਬੀਆਂ ਹੈਗੀਆਂ। ਮੈਂ ਘਰੋਂ ਛਾਬੀਆਂ ਬਣਵਾ ਕੇ ਲਿਆਵਾਂਗਾ ਜੀ, ਬੜੀਆਂ ਬੇਸਤਰੀਨ ਛਾਬੀਆਂ ਹੋਣਗੀਆਂ ਜੀ। ਤੇਰੀ ਮਾਂ ਬਣਾਉਂਦੀ? ਹਾਂਜੀ, ਮੇਰੀ ਵਾਲਦਾ ਬਣਾਉਂਦੀ ਹੈ। ਵਾਹ ਵਾਹ। ਉਹ ਦੱਸਦਾ ਵੀ ਮੇਰੇ ਮਾਂ ਦੀ ਹੱਥਾਂ ਦੀਆਂ ਬਣੀਆਂ ਹੋਈਆਂ, ਕਹਿੰਦਾ ਛਾਬੀਆਂ, ਇਹ ਤਾਂ ਕਹਿੰਦਾ ਕੁਝ ਵੀ ਨਹੀਂ। ਮੈਂ ਤੈਨੂੰ ਉਹ ਲਿਆ ਕੇ ਵਿਖਾਊਂਗਾ ਵੀ ਉਹਦੇ ਘਰੇ ਬਣੀਆਂ ਪਈਆਂ। ਗਾਂ ਵੀ ਕਿਸੇ ਨੂੰ ਆਉਂਦੀਆਂ ਬਣਾਉਣੀ? ਹਾਂਜੀ, ਬਣਾਉਣੇ ਆਉਂਦੀਆਂ ਜੀ। ਅੱਛਾ, ਹਾਂਜੀ, ਮੇਰੇ ਘਰ ਦੇ ਬਣਾਉਂਦੇ ਆ ਜੀ। ਵਾਹ, ਮਾਂ ਹੈਗੀ? ਮੇਰੀ ਮਾਂ ਬਹੁਤ ਹੋਏ, ਜਿਵੇਂ ਹੁਣ ਮੇਰੇ ਘਰ ਦੇ ਬਣਾਉਂਦੇ ਆ ਜੀ। ਉਹ ਛਾਬੀਆਂ ਬਣੀਆਂ ਪਈਆਂ? ਬਣੀਆਂ ਪਈਆਂ। ਉਹ ਮਾਂ ਵਾਲੀਆਂ ਵੀ ਲੈ ਕੇ? ਠੀਕ ਹੈ ਜੀ, ਲਿਆ ਕੇ ਆਵਾਂਗਾ ਜੀ। ਉਹ ਦੱਸਦਾ ਵੀ ਕਹਿੰਦਾ ਮੇਰੀ ਮਾਂ ਦੇ ਹੱਥ ਦੀਆਂ ਬਣੀਆਂ ਛਾਬੀਆਂ ਹਜੇ ਵੀ ਘਰੇ ਹੈਗੀਆਂ। ਕਹਿੰਦਾ ਬਹੁਤ ਸਵਲੀਆਂ ਛਾਬੀਆਂ ਬਣੀਆਂ ਨੇ, ਤੁਹਾਨੂੰ ਦਿਖਾਵਾਂਗੀ ਜਦੋਂ ਲੈ ਕੇ ਆਊ। ਗਾਂ ਇਹਦੀ ਘਰ ਦੀ ਵੀ ਬਣਾ ਲੈਂਦੀ, ਤੇ ਹੁਣ ਤਾਂ ਗਾਂ ਕਿਸੇ ਨੂੰ ਬਣਾਉਣੀਆਂ ਹੀ ਨਹੀਂ ਆਉਂਦੀਆਂ, ਉਹ ਬਣਾ ਲੈਂਦੇ ਆ ਜੀ। ਤੇ ਆ ਜਿਹੜੀ ਲੋਂਬਾ ਨਾ ਜੀ, ਇਹਦੇ ਦੋ ਫਾਇਦੇ ਆ। ਜਿਵੇਂ ਸਾਡੇ ਕੋਲ ਧਾਰ ਚੋਈ ਹੁੰਦੀ ਨਾ, ਤੇ ਅਸੀਂ ਇੱਥੇ ਚਾਹ ਵੀ ਧਰ ਸਕਦੇ ਸੀ। ਲਿਆਓ ਜੀ ਹੁਣ ਦਾਣੇ ਪਾਈਏ। ਧੂਆਂ ਕੱਢਣ ਨੂੰ ਆ, ਪਰ ਇੱਥੇ ਸੇਕ ਪੂਰਾ ਆ ਰਿਹਾ, ਕੋਈ ਸ਼ਾਇਦ ਧਰ ਦੇ ਤੇ ਉਹ ਚਾਹ ਪੱਕ ਜੂਗੀ। ਇਹ ਜੀ ਘਰਾਂ ਦੇ ਵਿੱਚ ਹੁੰਦਾ ਨਹੀਂ ਸੀ ਸੁਰਾਇਆ ਸਾਹਿਬ? ਘਰਾਂ 'ਚ ਹੁੰਦਾ ਸੀ ਦੁੱਧ ਬਾਵਾ ਦੇਰ, ਫਿਰ ਮੁੜ ਕੇ ਉੱਥੇ ਕੱਢਦਾ ਰਹਿੰਦਾ ਸੀ। ਉਹਨੂੰ ਸਾਦੇ ਸੀ ਹਾਰਾ। ਹਾਰੇ ਦੇ ਵਿੱਚ ਨਾ ਜੀ ਗੋਹੇ ਲਾ ਦੇਣੇ, ਇਦਾਂ ਮਿੱਟੀ ਦਾ ਬਣਿਆ ਹੁੰਦਾ। ਗੋਹੇ ਲਾ ਕੇ ਨਾ ਤੇ ਦੁੱਧ ਰੱਖ ਦੇਣਾ ਤੜਕੇ, ਤੇ ਉਹਦੇ ਤੇ ਨਾ ਧੁੱਖ ਕੇ ਕਈ ਗੁਲਾਬੀ ਰੰਗ ਦੀ ਮਲਾਈ ਆਣੀ ਉੱਤੇ। ਉਹ ਮਲਾਈ ਦੁਪਹਿਰ ਨੂੰ ਕੱਢ ਕੇ ਉੱਤੇ ਖੰਡ ਪਾ ਕੇ ਨਾ, ਸ਼ੱਕਰ ਪਾ ਕੇ, ਤੇ ਉਹ ਰੋਟੀ ਖਾਣੀ। ਤੇ ਫਿਰ ਜਿਹੜਾ ਕੜੇ ਹੋਏ ਦੁੱਧ ਦੀ ਸੀ ਨਾ ਲੱਸੀ ਬਣਦੀ, ਉਹ ਵੀ ਗੁਲਾਬੀ। ਕੜੇ ਹੋਏ ਦੁੱਧ ਦੀ ਜਿਹੜੀ ਮੱਖਣ ਦਹੀਂ, ਉਹ ਹਰ ਚਾਈ ਸਵਾਦੀ ਹੁੰਦੀ। ਹਾਂਜੀ, ਲੱਸੀ ਵੀ ਗੁਲਾਬੀ ਬਣ ਜਾਂਦੀ। ਲੱਸੀ ਗੁਲਾਬੀ। ਹੁਣ ਦੁੱਧ ਕਾੜਦੇ ਆ ਤਾਂ ਹੈ ਲੱਕੜਾਂ ਲੁਕੜਾਂ ਤੇ, ਉਹ ਹਾਰਿਆਂ ਦੇ ਵਿੱਚ ਹੁਣ ਘੱਟ ਲੋਕ ਕਾੜਦੇ, ਅਸੀਂ ਹਾਰਿਆਂ 'ਚ ਹੀ ਕਾੜਦੇ ਹਾਂ। ਸਾਡਾ ਦੁੱਧ ਗੁਲਾਬੀ। ਹਾਂ, ਕਿ ਪੁੱਤ ਤੇ ਪੇ ਵੀ ਉਹ ਨਹੀਂ ਰਹੇ ਤੇ ਦੁੱਧ ਤੇ ਘੇ ਵੀ ਉਹ ਨਹੀਂ ਰਹੇ ਹੈ। ਕਿਸੇ ਦਿਨ ਦੁੱਧ ਕੱਢਦਾ ਦਿਖਾ ਦਾਂਗੇ ਆਪਾਂ। ਹਾਂ, ਇਹ ਤੱਤਾ ਪੂਰਾ ਰੇਤਾ ਰੇਤਾ ਦਿਖਾ ਦੇ ਵੀ ਤੱਤਾ ਪੂਰਾ, ਦਾਣੇ ਪਾਤੇ ਸਾਡੇ ਬੂਟੇ ਨੂੰ। ਪੱਠੀ ਵਾਲੀ ਹੈ? ਹਾਂਜੀ, ਉਹ ਪੱਠੀ ਵਾਲੀ ਪੀੜਾਂ ਦਾ ਪਰਾਗਾ ਪਾਉਣ ਦੇ। ਇਹਨੇ ਖਲਾਲਾ ਚਾਚਾ ਬੋਝੇ 'ਚ ਪਾਈ ਆ, ਦੇਖਦਾ ਉਹ ਦਾਣਾ ਕਿਹੜਾ ਭੁੱਜਾ ਕਿਹੜਾ ਕੱਚਾ, ਏਦਾਂ ਹੀ ਪਤਾ ਲੱਗ ਜਾਣਾ। ਦਾਣਿਆਂ ਦੀ ਆਵਾਜ਼ਾਂ ਆਉਣ ਲੱਗ ਗਈਆਂ ਜੀ ਮਾੜੀਆਂ ਮਾੜੀਆਂ। ਚਾਚਾ ਖੁਸ਼ਬੂ ਨਹੀਂ ਹਜੀ ਆਉਗੀ, ਖੁਸ਼ਬੂ ਵੀ ਆਉਗੀ। ਜਿਹੜੀ ਪਟਾਕੇ ਸੁਣੋ ਹੈ, ਪਟਾਕੇ ਖਿੱਲਾ ਬਣਾ ਦੇ ਖੈਰ, ਖਿੱਲਾ ਬਣਾ ਦੇ, ਖਿੱਲਾ ਬਣ ਜਾਣੀਆਂ। ਹਾਂ, ਉਸ ਆਖਿਆ ਵੀ ਉਹ ਸਿਆਣੇ ਕਹਿੰਦੇ ਆ ਨਾ ਵੀ ਦਾਣਾ ਕੇ ਭੁੜਕੂਗਾ ਤੇ ਬਾਅਦ ਚਾਚਾ ਕਿਵੇਂ ਆ ਖਾਣਾ? ਭੱਠੀ ਜੋ ਬਾਹਰ ਚਲਾ ਜਾਓ, ਹੋਰ ਕੀ ਕਰੀ। ਹਾਂ, ਅਕੇ ਦਾਣਾ ਭੁੜਕੂਗਾ ਭੱਠੀਓਂ ਬਾਹਰ ਚਲ ਜੂਗਾ, ਹੋਰ ਕੀ ਕਰਨੀ।
ਕਈ ਬੰਦੇ ਬਹੁਤੇ ਭੁੜਕਦੇ ਆ ਨਾ, ਉਹਨਾਂ ਦੀ ਗੱਲ ਕਰਦੇ ਖਿਲ ਬਣਨ ਲੱਗ ਗਈ ਵੀ ਐਵੇਂ ਬੰਦੇ ਨਾ ਘਰ ਦੇ ਵਿੱਚ ਬੇਸਕੂਨੀ ਬਣਾਈ ਰੱਖਦੇ, ਭੁੜਕ ਕੇ ਮਾੜੀ ਮਾੜੀ ਗੱਲ ਤੇ ਗੁੱਸਾ, ਘਰ ਦਾ ਸਕੂਨ ਹੀ ਤਬਾਹ ਕਰ ਦੇਣਾ। ਹੁਣ ਦਾਣਾ ਬੋਲੇ ਦਾਣੇ ਥੋੜੇ ਜਿਹਾ ਸੁੱਕੇ ਆ, ਤੁਸੀਂ ਤਾਂ ਗੁੜ ਲਿਆਣਾ ਸੀਗਾ ਨਾਲ ਕੋਈ ਚਿੱਟਾ ਜਿਹਾ, ਦਾਣੇ ਭੁੰਨ ਕੇ ਗੁੜ ਕੁੱਟ ਕੇ ਵਿੱਚ ਰਲਾ ਕੇ ਉਹ ਮਰੂੰਡੇ ਤਰ੍ਹਾਂ ਜਿੱਦਾਂ ਅੱਗੇ ਗੁੜ ਹੈਗਾ ਘਰੇ? ਅੱਛਾ ਗੁੜ ਤਾਂ ਲਿਆ ਜਾ ਗੁੜ ਲਿਆਵੇ ਭੱਜ ਪੌਣਾ ਵੀ ਲੈ ਕੇ ਆਈ, ਕੁੱਟਣਾ ਕਾਹਦੇ ਚ? ਉਹ ਤੇ ਸੁੱਕੇ ਵਿੱਚ ਹਾਂ ਦਾਣੇ ਸੁੱਕੇ ਆ। ਉਹ ਪਰਾਤ ਲੈ ਕੇ ਆਈ ਕਰੋ ਪਰਾਤ। ਸਿਆਣਾ ਬੰਦਾ ਸਿਆਣਾ ਹੀ ਹੁੰਦਾ ਜੀ। ਸਾਡੇ ਕੋਲ ਇਹ ਕੰਮ ਨਹੀਂ ਸੀ ਹੋਣਾ ਇਦਾਂ ਜਿੱਦਾਂ ਸੋਹਣਾ ਚਾਚੇ ਬੂਟੇ ਨੇ ਕਰਤਾ। ਫਿਰ ਉਹ ਮੁਰਕਣੇ ਰਹਿੰਦੀ ਉਦਾਂ ਹੀ। ਇਹ ਤਾਂ ਕਿੰਨਾ ਚੰਗੀਆਂ ਹੀ ਬਣ ਚੰਗੀਆਂ ਸਵਾਦੀ ਕੜਕ ਕੜਕ। ਉਹ ਮੰਜੀ ਵੀ ਮੁਕੰਮਲ ਹੋ ਗਈ ਜੀ ਤੁਹਾਡੀ। ਹਲਾਈ ਜਾ ਲੈ ਪੂਰੀ ਹੋ ਗਈ। ਵਾਹ ਬਈ ਵਾਹ, ਵਾਹ ਬਈ ਵਾਹ। ਮੈਂ ਮਾੜੀ ਜੀ ਗੱਲ ਕਰਕੇ ਆਇਆ। ਮਾਸ਼ਾਅੱਲਾ। ਅੱਛਾ ਤੁਹਾਡੀ ਆਈ ਆ? ਵਾਹ ਬਈ ਵਾਹ, ਮੰਜੀ ਪੂਰੀ ਹੋ ਗਈ ਜੀ। ਸਾਡੇ ਗੱਲਾਂ ਕਰਦਿਆਂ ਹੀ ਨਾ ਤੇ ਸਾਡਾ ਨਾਂ ਨਵਾਜ਼ ਸਾਹਿਬ, ਬੜੀ ਸੋਹਣੀ ਮੰਜੀ ਤੁਸੀਂ ਬਣਾਈ, ਬੜੇ ਸ਼ੌਕ ਦੀ ਮੰਜੀ ਬਣਾਈ, ਡੇਰੇ ਦੀ ਮੰਜੇ ਜੀ ਅਸੀਂ ਬਣਾ ਲਏ, ਕਹਿ ਲਓ ਵੀ 30 ਤੋਂ ਉੱਤੇ ਮੰਜੇ ਅਸੀਂ ਬਣਾ ਲਏ। ਉਹਨੂੰ ਕਿਸੇ ਦਿਨ ਇਕੱਠੇ ਰੱਖ ਕੇ ਦਿਖਾਵਾਂਗੇ। ਇਹ ਮੰਜੇ ਹੋਣੇ ਚਾਹੀਦੇ ਆ, ਇੱਕ ਤਾਂ ਖੁਸ਼ੀ ਗਮੀ 'ਚ ਕੰਮ ਆਉਂਦੇ ਤੇ ਦੂਸਰਾ ਕਿਸੇ ਭੈਣ ਭਰਾ ਦੇ ਵੀ ਕੰਮ ਆ ਜਾਂਦੇ। ਆਂਢ ਗੁਆਂਢ 'ਚ ਵਿਆਹ ਸ਼ਾਦੀ ਹੋਵੇ, ਖੁਸ਼ੀ ਗਮੀ ਹੋਵੇ ਤਾਂ ਬੰਦਾ ਉਧਰ ਵੀ ਵਰਤ ਲੈਂਦਾ। ਇਹ ਵਰਤਣ ਵਾਲੀ ਸ਼ੈ ਹੈ, ਇਹ ਹਰ ਘਰ ਕੋ ਹੋਣੇ ਚਾਹੀਦੇ। ਮੰਜੇ ਵਾਧੂ ਹੋਣੇ ਚਾਹੀਦੇ, ਮੰਜੇ ਰੱਖਣ ਨੂੰ ਥਾਂ ਵੀ ਹੋਣੀ ਚਾਹੀਦੀ। ਭਾਈ ਇਹ ਵੀ ਦੇਖ ਲਓ, ਇੱਕ ਮੰਜੇ ਦੀ ਤੁਸੀਂ ਮਜ਼ਦੂਰੀ ਵੀ ਨਹੀਂ ਲੈਂਦੇ। ਕਿੰਨਾ ਟਾਈਮ ਲੱਗਦਾ? 2 ਘੰਟੇ ਲੱਗਦੇ। ਇਹ ਕੰਮ ਜੀ ਇਹ ਮੈਂ ਤਾਂ ਕਹਿੰਦਾ ਇਹ 1000 ਵੀ ਥੋੜਾ, ਜਿੰਨੀ ਮਿਹਨਤ ਦਾ ਜਿੱਦਾਂ ਸਾਫ ਸੁਥਰਾ ਕੰਮ। ਅਸੀਂ ਕੱਲ ਨੂੰ ਜਿਨ੍ਹਾਂ ਨੂੰ ਰੱਤਾ ਵਾਣ ਲਿਆ ਕੇ ਦੇਵਾਂਗੇ ਤੁਹਾਨੂੰ, ਤੁਸੀਂ ਫਿਰ ਡਿਜ਼ਾਈਨ ਨਵਾਂ ਦਿਖਾਓ। ਕੱਲ ਨੂੰ ਤੁਹਾਨੂੰ ਨਵਾਂ ਡਿਜ਼ਾਈਨ ਵਿਖਾਵਾਂਗੇ। ਹਜੇ ਮੰਜੀਆਂ 8-10 ਪਈਆਂ ਉਣ ਵਾਲੀਆਂ, ਉਹ ਫਿਰ ਤੁਹਾਨੂੰ ਨਵੇਂ ਤੋਂ ਨਵੇਂ ਡਿਜ਼ਾਈਨ ਦਿਖਾਵਾਂਗੇ। ਚਲੋ ਜੂਨ ਦੇ ਵਾਸਤੇ ਤੁਸੀਂ ਘਰ ਚਲੇ, ਚਲੋ ਸਵੇਰੇ ਮਿਲਦੇ ਜੂਨ ਦੇ ਵਾਸਤੇ। ਆ ਦਾਣਾ ਇਹਦੇ 'ਚ ਆਊਗਾ, ਮਿੱਟੀ ਆਊਗੀ ਇਹਦੇ 'ਚ। ਅੱਛਾ ਠੀਕ ਹੁਣ ਸਮਝ ਆਈ ਗੱਲ ਦੀ? ਹਜੇ ਵੀ ਨਹੀਂ ਆਈ। ਆ ਗਏ ਸਭ ਤੇ ਸ਼ੁਕਰ ਆ ਜੀ। ਇੱਧਰ ਰੌਲਾ ਪੈ ਗਿਆ ਜੀ ਕੋਈ, ਕੀ ਗੱਲ ਬਣੀ? ਗੱਲ ਇਹ ਬਣੀ ਆ ਵੀ ਇਹਦੇ ਨਾਲ ਕਹਿੰਦਾ ਛਾਣ ਲਈ। ਮੈਂ ਕਿਹਾ ਇਹਦੇ ਨਾਲ ਦਾਣਿਆਂ 'ਚ ਮਿੱਟੀ ਆਊਗੀ, ਹਾਂ। ਇਹਦੀ ਬਰੀਕ ਆ ਛੜਨੀ। ਹੁਣ ਕੀ ਕਰਨਾ? ਉਹ ਛੱਜ ਨਾ ਛਾਣਨੀ। ਹਾਂ। ਫੜ ਨੂੰ ਗੁੜ ਕੁੱਟ ਕੇ ਮਿੰਟ ਮਾਰ ਕੇ ਰਲਾਈਏ ਆਪਾਂ। ਅੱਛਾ ਜੀ, ਗੁੜ ਤੁਹਾਨੂੰ ਨਾ ਦਾਣਿਆਂ 'ਚ ਗੁੜ ਰਲਾਉਣ ਦਾ ਤੁਹਾਨੂੰ ਸੌਖਾ ਤਰੀਕਾ ਦੱਸਦਾ ਮੈਂ। ਕੋਸ਼ਿਸ਼ ਲਾ ਹੱਥ ਨਾਲ ਪਾ ਲਈ ਲਿਆ, ਉਹ ਗੁੜ ਕੁੱਟ ਰਹੇ ਆ। ਗੁੜ ਕੁੱਟ ਕੇ ਇਦਾਂ ਪੌਣੇ ਦੇ ਵਿੱਚ ਆ ਪਰਾਂ ਚੱਕੀ ਬਰੀਕ ਕਰ ਲਿਆ। ਹਾਂਜੀ ਚਲੋ ਪਾ ਲਾ ਦੇ। ਉਹ ਚਾਚਾ ਤੂੰ ਮਧਾ ਹੀ ਨਾ ਦੇਈਂ ਤੂੰ, ਉਹ ਵਿੱਚ ਮਧਾ ਦੇ। ਉਹ ਭਾਜੀ ਇਹਦੇ ਵਿੱਚ ਹੀ ਹੋਣੇ ਜੀ ਮਰੂੰਡਾ ਜੀ, ਉਹਦੇ ਵਿੱਚ ਨਹੀਂ ਹੋਣੇ ਜੀ। ਇਸ ਤਰ੍ਹਾਂ ਮਰੂੰਡਾ ਕਰਾਂਗੇ ਜੀ। ਰੱਖਦੇ ਨਹੀਂ ਫਿਲਮਾਂ ਦੇ ਸ਼ੌਕੀਨ ਆ। ਕੋਈ ਲੀੜਾ ਕਪੜਾ ਪਾਉਣਾ ਮਹਿੰਗਾ ਯਾਰ, ਕੋਈ ਲੀੜਾ ਇਹਨੂੰ ਫੜਨ ਨੂੰ ਹੱਥ ਸਾੜਨ ਨੂੰ ਦੇਗਾ। ਕਮਾਲ ਵਾਲੀ ਗੱਲ। ਟੰਬੇ ਖਾਣ ਨੂੰ ਰਿੱਛ ਹੈ। ਆਹੋ ਇਹ ਤਾਂ ਉਹਦੇ ਤੋਂ ਵੀ ਗੱਲ ਵੱਧ ਗਈ। ਦਾਣੇ ਸੜ ਗਏ ਮੇਰੇ। ਉਹ ਯਾਰ ਉਹਦਾ ਫਿਰ ਫੜਾਈ, ਓਏ ਉਹਦਾ ਫੜਾਈ ਓਏ। ਆ ਹਲਾ ਲਓ ਮਾੜੇ ਮਾੜੇ ਦਾਣੇ। ਇਹ ਕੱਢ ਲੈ ਛਾਪੇ। ਆ ਹਲਾ ਲਾ ਯਾਰ ਮਾੜੇ ਜੇ ਤੂੰ ਹਲਾ ਲਾ। ਹਲਾਏ ਬਹੁਤ ਆ ਯਾਰ, ਰੇਤਾ ਗਰਮ ਹੋ ਗਈ। ਤੁਸੀਂ 2 ਘੰਟਾ ਲਾਤਾ। ਫੜ ਲਓ ਹੋ ਗਈ ਇਹ ਤਾਂ। ਪੜ ਲਓ ਵੀ ਕੱਪੜਾ ਨਾ ਲੀੜਾ। ਨਾ ਗੁੜ ਰਲਾਣਾ ਕਿਵੇਂ ਚਾਚਾ? ਓਏ ਖਲੋ ਤਾਂ ਸਹੀ, ਹੁਣ ਤੈਨੂੰ ਦੱਸਦਾ ਕਿੱਦਾਂ ਰਲਾਣਾ। ਹੁਣ ਤੂੰ ਖਲੋਏਗਾ ਤੇ ਦੱਸੂਗਾ ਤੈਨੂੰ। ਚਾਚਾ ਉਧਰੋਂ ਸ਼ਾਮ ਹੋ ਗਈ, ਸ਼ਾਮ ਹੋ ਗਈ ਤੇ ਅੱਗ ਦੇ ਕੋਲ ਜਦੋਂ ਬੰਦਾ ਜਾਂਦਾ, ਅੱਗ ਦਾ ਇੰਤਜ਼ਾਮ ਨਹੀਂ ਕਰਕੇ ਜਾਂਦਾ ਵੀ ਅੱਗ ਦੇ ਕੋਲ ਮੈਂ ਚੱਲਿਆ ਤੇ ਬਈ ਅੱਗ ਨੂੰ ਹਿਲਾਉਣਾ ਵੀ ਆ। ਅੱਗ ਨੂੰ ਸਾਫ ਆ ਕਾਦੇ ਵਾਸਤੇ ਹੁੰਦਾ ਵੀ ਤੂੰ ਹੱਥ ਸਾੜ ਲੈ, ਤੂੰ ਸਾਫ ਨਾਲ ਲਾ ਲਾ ਦਾਣੇ ਵੀ ਲੂਲੇ ਵਿੱਚੋਂ, ਦਾਣੇ ਵੀ ਵਿੱਚੋਂ ਲੂਏਗੇ। ਦਾਣੇ ਭੁੰਨੇ ਕੇ ਦਾਣੇ ਜੀ ਹੁਣ ਅਸੀਂ ਛਾਣ ਲੈ। ਬੈਠੋ ਜੀ, ਮੈਂ ਆਇਆ। ਲਓ ਜੀ, ਹੁਣ ਇਹ ਹੋ ਗਈ ਜੀ ਸਾਫ। ਇਹ ਚ ਪਾਓ ਜੀ ਹੁਣ ਤੇ ਗੁੜ। ਗੁੜ ਵਿੱਚ ਇਹਦੇ ਪਾਈਏ ਕਿ ਪੌਣੇ ਦੇ ਪਾਈਏ? ਪੌਣੇ ਚ ਅੱਛਾ ਪੌਣੇ ਚ ਪਾਓ। ਲਿਆਵੇ ਗੁੜ ਦੇ। ਇਹ ਇਹਦੇ ਚ ਵੀ ਵਿਛਾਲਾ ਨਾ, ਪੌਣੇ ਚ ਵਿਛਾ ਲਓ ਥਾਂ। ਐਦਾਂ ਹੁਣ ਗੁੜ ਛੱਡ ਪਾਓ ਜੀ ਗੁੜ। ਐਦਾਂ ਹੁਣ ਇਹ ਚ ਦਾਣੇ ਪਾਓ। ਦਾਣੇ ਪਾਓ ਜੀ। ਦਾਣੇ ਪਾ ਕੇ ਤੈਨੂੰ ਰਲਾ ਲਓ ਸਵਾਰ ਕੇ। ਹੁਣ ਇਹਨੂੰ ਦੂਆ ਪੂਰ ਰੱਖਣ ਦਿਓ ਉੱਤੇ। ਆਵਰਾ ਸ਼ਬਾਜ਼ ਬੰਦਾ ਕਾਰੀਗਰ ਜੀ। ਆਹੋ ਇਹ ਇਦਾਂ ਮਰੁੰਡਾ ਬਣਾ ਕੇ ਦਿਖਾਉਂਦੇ ਆ। ਲੈ ਇਦਾਂ ਮਲ ਲੈਣੇ,
ਮਲ ਕੇ ਜੀ ਕੱਲੇ ਕੱਲੇ ਦਾਣੇ ਨੂੰ ਗੁੜ ਲੱਗ ਜੂ। ਹਾਂ ਕੱਲੇ ਕੱਲੇ ਦਾਣੇ ਨੂੰ ਗੁੜ ਲੱਗੂਗਾ, ਬੜਾ ਬੇਹਤਰੀਨ ਮਰੂੰਡੇ ਤਰ੍ਹਾਂ ਮਰੂੰਡਾ ਬਣੂਗਾ। ਲਓ ਜੀ ਬਿਸਮਿਲ੍ਲਾ। ਆਏ ਹਾਏ ਹਾਏ ਮਰੁੰਡਾ ਦੇਖ ਬਣਿਆ। ਰਲਾਓ ਹਜੇ ਰਲਿਆ ਨਹੀਂ ਸਵਾਰ ਕੇ। ਅੱਛਾ ਚੱਲ ਹਜੇ ਅਗਲਾ ਪੂਰ ਭੁੰਨਦਾ ਨਾ ਜੀ, ਗੁੜ ਬਹੁਤਾ ਸੀ ਦਾਣੇ ਥੋੜੇ ਆ, ਤੇ ਅਗਲਾ ਪੂਰ ਜਦੋਂ ਭੁੰਨਿਆ ਗਿਆ ਉਹ ਵਿੱਚ ਪਾ ਕੇ ਤੇ ਉਹ ਫਿਰ ਤੁਹਾਨੂੰ ਮਰੁੰਡਾ ਬਣਾ ਕੇ ਦਿਖਾਉਂਦੇ ਉਹ ਕੀ ਲੱਗਾ ਕਰ। ਹਾਂ ਵਾਹ ਬਈ ਵਾਹ। ਉਹ ਜਿਵੇਂ ਚਾਚੇ ਬੂਟੇ ਨੇ ਹੱਥ ਸਾੜ ਲਏ ਨਾ ਆਪਣੇ, ਇਹ ਇਵੇਂ ਸੀ ਕੋਈ ਬੰਦਾ ਚਾਚੇ ਬੂਟੇ ਉਹ ਤਰ੍ਹਾਂ, ਉਹ ਨਾਲ ਉਹਦੇ ਸ਼ਾਗਿਰਦ ਸੀਗੇ, ਉਹ ਗੱਡੀ ਤੇ ਜਾਣ ਤੇ ਜੀਪ ਤੇ, ਹੈਲੋ ਉਹ ਜੀਪ ਤੇ ਜਾਣ ਤੇ ਤੇਲ ਮੁੱਕ ਗਿਆ। ਕਿਉਂ ਚਾਚਾ? ਗੱਡੀ ਤੇ ਜੀਪ ਤੇ ਜਾਣ ਤੇ ਤੇਲ ਮੁੱਕ ਗਿਆ, ਤੇ ਉਹਨੇ ਕਿਹਾ ਵੀ ਧੱਕਾ ਲਾਓ 8-10 ਕਿਲੋਮੀਟਰ ਆ ਪੈਟਰੋਲ ਪੰਪ। ਗਏ ਤੇ ਉਹਨਾਂ ਨੇ ਪਵਾ ਲਿਆ ਤੇਲ, ਤੇ ਉਸ ਤੋਂ ਬਾਅਦ ਕਿਸੇ ਸ਼ਾਗਿਰਦ ਨੇ ਕਿਹਾ ਉਸਤਾਦ ਜੀ ਜਿਹੜੀ ਟੈਂਕੀ ਪਿੱਛੇ ਨਹੀਂ ਰੱਖੀ ਹੁੰਦੀ ਆਪਾਂ ਖਾਲੀ ਗੈਲਨ, ਉਹ ਵੀ ਭਰਾ ਲਿਆ। ਉਹਨੇ ਕਿਹਾ ਨਹੀਂ ਉਹਦੇ 'ਚ ਹੈਗਾ। ਉਹਨੇ ਕਿਹਾ ਫਿਰ 8-10 ਕਿਲੋਮੀਟਰ ਧੱਕਾ ਕਿਉਂ ਲਵਾਇਆ? ਕਰੋ ਉਹ ਕਿਸੇ ਐਮਰਜੈਂਸੀ ਵਾਸਤੇ ਰੱਖਿਆ। ਵੀ ਹੱਥ ਸੜ ਰਹੇ ਆ ਪਟਕਾ ਵਰਤ। ਚਾਚੇ ਨੇ ਨਾ ਇਦਾਂ ਮਲ ਕੇ ਬੰਨ ਕੇ ਰੱਖਦੇ ਆ, ਕਹਿੰਦਾ ਵੀ ਝੱਟ ਪਏ ਰਹਿ ਤੇ ਫਿਰ ਖੋਲਾਂਗੇ। ਚਾਚਾ ਖੋਲਵਾ ਚਾਚਾ ਹੋ ਜਾ ਮਿੰਟ ਕਰ, ਹੋ ਜਾ ਹੋਰ 2 ਮਿੰਟ ਬਾਅਦ ਠਹਿਰ ਜਾ। ਜੇ ਗਰਮ ਜ਼ਿਆਦੇ ਹੈ ਨਾ, ਹਜੇ ਗਰਮ ਜ਼ਿਆਦੇ ਹੈ ਨਾ, ਗੁੜ ਨਾਲ ਹਜੇ ਦਾਣੇ ਦੇ ਚਿਪਕਿਆ ਨਹੀਂ, ਮਾੜਾ ਜਾਂ ਠੰਡਾ ਹੋਇਆ ਤੇ ਗੁੜ ਨਾਲ ਚਿਪਕ ਜੂ ਦਾਣੇ। ਚਾਚਾ ਚਲੋ ਠੀਕ। ਹਾਂ ਹਜੇ ਲੱਥਦਾ ਗੁੜ ਨਾਲ, ਦਬ ਲੋ ਜੀ ਗਰਮ ਦਾ ਨਾ। ਇਹ ਕਿ 2-4 ਮਿੰਟ ਦਿੱਤੇ ਆ ਜੀ ਅਸੀਂ, ਇਸ ਤੋਂ ਬਾਅਦ ਹੁਣ ਦੇਖਦੇ ਆ ਵੀ ਉਹ ਚਿਮੜ ਗਿਆ ਕਿ ਨਹੀਂ। ਇੱਕ ਗਰਮ ਨਹੀਂ ਚਿਮੜਦਾ ਐਸਾ? ਗਰਮ ਆ ਨਾ, ਤੇ ਉਹ ਫਿਰ ਜਿੱਦਾਂ ਮਾੜਾ ਠੰਡਾ ਹੋਊਗਾ ਫਿਰ ਉਹ ਪੱਕਾ ਹੁੰਦਾ ਜਾਊਗਾ। ਹਾਂ ਚਿੰਬੜ ਤਾਂ ਗਿਆ। ਅੱਛਾ ਪਹਿਲਾ ਪੂਰ ਥੋੜਾ ਜਿਹਾ ਨਾ ਆਪਣੇ ਕੋ ਸੜ ਗਿਆ। ਹਾਂਜੀ ਆ ਦੇ ਹੈ ਤੇਰੀ ਖੈਰ, ਇੱਧਰ ਆ ਕੇ ਦਿਖਾਈ ਯਾਰ ਨੇੜੇ। ਆ ਦੇਖੋ ਐ ਮਰੂੰਡਾ ਬਣਿਆ ਪਿਆ, ਪੂਰਾ ਮਰੂੰਡਾ, ਡਲੀਆਂ ਬਣ ਗਈਆਂ ਇਦਾਂ ਇਹਦੀਆਂ। ਜਿਵੇਂ ਜਿਵੇਂ ਠੰਡਾ ਹੋਣਾ ਨਾ, ਠੰਡਾ ਹੋਣਾ। ਉਹ ਹਲੇ ਗਰਮ ਆ, ਗਰਮ ਹੱਥ ਨਹੀਂ ਲੱਗ ਰਿਹਾ ਹਜੇ ਚਿਮੜਿਆ। ਵਾਹ ਅੱਛਾ ਪਹਿਲਾ ਪੂਰ ਸੀ ਮੜਾ ਜਾ ਸੜਿਆ। ਉਹ ਸੜ ਗਿਆ, ਹੱਥ ਸੜ ਗਏ ਮੇਰੇ, ਪੂਰ ਲੱਭ ਰਿਹਾ। ਆ ਇਧਰ ਆ ਚੈੱਕ ਕਰ। ਆ ਹੁਣ ਤਿਆਰ ਹੈ ਚਾਚਾ? ਪ੍ਰੋਣਾ ਨੂੰ ਚੈੱਕ ਕਰਾਈਏ। ਕਰਾਓ ਚੈੱਕ। ਆ ਜਾਓ ਜੀ ਜ਼ਰਾ ਮਹਿਮਾਨਾਂ ਨੂੰ ਚੈੱਕ ਕਰਾਈਏ, ਨਾਲੇ ਮੁਲਾਕਾਤ ਕਰਦੇ ਆ। ਚਾਚਾ ਮਾਈਕ ਲੱਗਾ ਤੇਰੇ ਸਪੀਕਰ ਦੇ ਆ ਜਾਓ ਜੀ। ਲਓ ਜੀ ਟਾਈਮ ਤੇ ਜਿਹੜਾ ਨਾ ਬਿਲਕੁਲ ਤਿਆਰ ਹੋਇਆ, ਮਹਿਮਾਨ ਵੀ ਆ। ਸੁਰਾ ਸਾਹਿਬ ਤਾਰਫ ਵੀ ਕਰਾਓ ਤੇ ਨਾਲੇ ਚੈੱਕ ਵੀ ਕਰਾਈਏ ਮਹਿਮਾਨਾਂ ਨੂੰ। ਖਾਓ ਜੀ ਦਾਣੇ ਭੁੱਜੇ ਖਾਓ, ਗੁੜ ਲਾਇਆ ਜੀ। ਇਹ ਜੀ ਉਸਮਾਨ ਸਾਹਿਬ ਇਹ ਸਾਡੇ ਕੋਲ ਅਮਰੀਕਾ ਤੋਂ ਆਏ ਜੀ, ਖਸੂਸੀ ਤੌਰ ਤੇ ਉੱਥੇ ਸਾਡੀਆਂ ਫਿਲਮਾਂ ਦੇਖਦੇ ਜੀ, ਤੇ ਨਾਲ ਦੇ ਦੋਸਤ ਆਏ ਜੀ। ਤੇ ਸਾਡੇ ਕੋਲ ਬੈਠੇ ਜੀ ਤਨਵੀਰ ਬਿੱਲਾ ਸਾਹਿਬ, ਕਮੈਂਟੇਟਰ, ਕਬੱਡੀ ਦੇ ਕਮੈਂਟੇਟਰ ਆ ਜੀ। ਇਹ ਕਮੈਂਟਰੀ ਕਰਦੇ ਆ ਤੇ ਬੜਾ ਸੋਹਣਾ ਬੋਲਦੇ ਆ ਜੀ। ਤੇ ਬਿੱਲਾ ਸਾਹਿਬ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਆ ਜੀ, ਸਾਨੂੰ ਇੱਜ਼ਤ ਦਿੱਤੀ। ਲਓ ਜੀ ਚੈੱਕ ਕਰੋ। ਤੁਸੀਂ ਜੀ ਦੇਖਦੇ ਸਾਡੀਆਂ ਫਿਲਮਾਂ? ਸਰ ਮੈਂ ਬੜੀਆਂ ਵੇਖਣਾ ਜੀ, ਬੜਾ ਪਸੰਦ ਕਰਨਾ ਜੀ ਆਪਣੇ ਪੰਜਾਬੀ ਮਾਹੌਲ ਨੂੰ, ਤੇ ਬੜੇ ਇਸ਼ਤਿਆਕ ਸੀ ਤੁਹਾਨੂੰ ਮਿਲਣ ਦਾ। ਅੱਜ ਸੁਪਨਾ ਵੀ ਤੁਹਾਡੇ ਨਾਲ ਬਾਤ ਹੋ ਗਈ ਹੈ, ਬੜਾ ਅੱਛਾ ਮਹਿਸੂਸ ਹੋ ਰਿਹਾ। ਪਹਿਲਾਂ ਵੀਡੀਓ ਵੇਖ ਰਹੀ ਹੁੰਦੇ, ਅੱਜ ਤੁਹਾਨੂੰ ਸਾਹਮਣੇ ਪਿਆ ਕੇ ਦੇਖ ਰਹੇ ਹਾਂ ਜੀ। ਇਹ ਜੀ ਜਿਹੜੇ ਅਸੀਂ ਚੌੜੇ ਹੋ ਕੇ ਬੈਠੇ ਆ, ਇਹ ਤੁਹਾਡੀ ਵਜ੍ਹਾ ਤੋਂ ਹੀ। ਤੁਸੀਂ ਸਾਨੂੰ ਦੇਖਦੇ ਆ, ਪਿਆਰ ਕਰਦੇ ਆ, 7 ਸਮੁੰਦਰ ਪਾਰ, ਤੇ ਇਹ ਤੁਹਾਡੇ ਪਿਆਰ ਨਾਲ ਹੀ ਅਸੀਂ ਇੱਥੇ ਤੱਕ ਪਹੁੰਚੇ ਆ ਜੀ। ਤੇ ਅਸੀਂ ਤਾਂ ਆਪਣੇ ਦੇਖਣ ਵਾਲਿਆਂ ਨੂੰ ਜੀ ਦੁਆਵਾਂ ਦੇਈਆਂ। ਜਿਹੜੇ ਸਾਡੇ ਅੱਗੇ ਵੀ ਗੱਲ ਸੀ ਪ੍ਰਦੇਸਾਂ ਦੀ ਹੋ ਰਹੀ ਸੀਗੀ, ਤੇ ਰੱਬੋ ਸਾਡੇ ਕੋਲ ਸਾਡੇ ਪ੍ਰਦੇਸੀ ਆ ਗਏ। ਤੇ ਕਿੰਨੀ ਚਿਰ ਬਾਅਦ ਆਏ ਤੁਸੀਂ? ਮੈਂ ਤਕਰੀਬਨ ਸਾਲ ਤੋਂ ਹੋ ਗਿਆ ਹਾਂ ਜੀ, ਉੱਥੇ ਰਹਿੰਦਾ ਵੀ ਜ਼ਿਆਦਾ ਉੱਥੇ ਹੀ ਹੈ, ਤੇ ਇੱਥੇ ਕੋਸ਼ਿਸ਼ ਕਰਨਾ ਬੱਚਾ ਹੋਣ ਦੀ, ਬੱਚਾ ਛੋਟਾ ਬੰਦੇ ਦੀ। ਇਹਦਾ ਵੀ ਬੜਾ ਦਿਲ ਸੀ ਤੁਹਾਨੂੰ ਮਿਲਣ ਦੇ ਜਾ ਕੇ। ਇਸ ਸਾਲ ਹੋ ਗਿਆ, ਮੈਨੂੰ ਖੁਸ਼ੀ ਹੋ ਰਹੀ ਹੈ। ਇਹ ਸਾਡੇ ਲਾਗੇ ਜੀ ਪਿੰਡ ਆ, 4 ਪਿੰਡ ਭਲੇ ਵਕਤਾਂ 'ਚ ਹਿਜਰਤ ਕਰਕੇ ਆਏ ਸੀ ਗੁਜਰਾਤ ਤੋਂ, ਤੇ ਹਜੇ ਵੀ ਉਹ ਗੁਜਰਾਤੀਏ ਵੱਜਦੇ ਆ। ਤੇ ਸਾਡੇ ਲਾਗੇ ਗਰਾਈ ਪਿੰਡ ਆ, ਤੇ ਉਹਨਾਂ ਪਿੰਡਾਂ ਦੇ ਵਿੱਚ ਸਾਡੇ ਬੈਠੇ ਜੀ ਆ ਪੁੱਲੇ ਤੋਂ 444 ਪੁੱਲਾ ਜੀ। ਉਹਨਾਂ ਪਿੰਡਾਂ ਦੇ ਵਿੱਚੋਂ ਇੱਕ ਪਿੰਡ ਆ ਮੀਆਂ ਆਸਫ ਸਾਹਿਬ ਬੈਠੇ ਆ, ਤੇ ਨਾਲ ਬੇਟਾ ਇਹਨਾਂ ਦਾ ਨਬੀਲ ਹਾਫਿਜ਼, ਇਹਨਾਂ ਦਾ ਪੁੱਤ ਬੈਠਾ ਜੀ ਨਬੀਲ ਹਾਫਿਜ਼ ਸਾਹਿਬ। ਤੇ ਅੱਗੇ ਤਾਰਫ ਕਰਾਇਆ ਜੀ ਤਮੂਰ ਨੀਜਰ ਤੋਂ ਆਇਆ ਜੀ। ਅਮਰੀਕਾ ਹੋਣਾ ਜਾਂ ਅਮਰੀਕਾ 'ਚ ਮੁੱਛਾਂ ਰੱਖਾ ਕੁਛ ਨਹੀਂ ਅਮਰੀਕਾ 'ਚ ਮੁੱਛਾਂ ਰੱਖੀ ਫਿਰਦਾ ਵੇ। ਕਿਆ ਬਾਤ, ਸਵਾਦ ਤਾਂ ਆਇਆ ਨਾ ਪੰਜਾਬੀ ਹੋਣ ਦਾ। ਜਿਉਂਦੇ ਵਾ ਆਪਾਂ ਪੰਜਾਬ ਨੂੰ ਪਿਆਰ ਕਰਨ ਵਾਲੇ ਕਿ ਬੈਠੇ ਆ, ਤੇ ਆਪਾਂ ਪੰਜਾਬ ਦੀ ਗੱਲ ਕਰ ਲੈਂਦੇ ਹਾਂ, ਪੰਜਾਬ ਦੀ ਗੱਲ ਕਰ
ਮੈਂ ਪੁੱਤਰ ਦੇਸ਼ ਪੰਜਾਬ ਦਾ, ਪੰਜਾਬੀ ਮੇਰਾ ਨਾਂ। ਆਹਾ ਮੈਨੂੰ ਦੁੱਧ ਚੰਗਾਇਆ ਗੈਰਤ ਦਾ, ਮੇਰੀ ਸ਼ਰਮਾ ਵਾਲੀ ਮਾਂ। ਵਾਹ ਵਾਹ ਮੈਂ ਟੁਰਦਾ ਇਸ ਧਰਤੀ ਤੇ ਸੀਨਾ ਤਾਣ ਕੇ ਤਾਂ, ਮੈਂ ਪੰਜਾਬੀ ਹਾਂ ਲੋਕੋ, ਮੈਂ ਪੰਜਾਬੀ ਹਾਂ। ਵਾਹ 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 ਤੇ ਬਜ਼ੁਰਗ ਆਏ ਆ ਬਾਬਾ ਜੀ, ਬਚਪਨ ਦੇ ਵਿੱਚ ਲੰਘੀਆਂ ਜਿਹੜੀਆਂ ਘੜੀਆਂ ਚੇਤੇ ਆਉਂਦੀਆਂ ਨੇ, ਕਦੀ ਕਦੀ ਤੇ ਹੋਰ ਵੀ ਗੱਲਾਂ ਬੜੀਆਂ ਚੇਤੇ ਆਉਂਦੀਆਂ ਨੇ। ਮਾਂ ਦੇ ਨਾਲ ਰੁੱਸ ਜਾਣਾ, ਅੱਜ ਮੈਂ ਪਹਿਲੀ ਰੋਟੀ ਖਾਣੀ ਆ, ਅੱਜ ਵੀ ਮੈਨੂੰ ਨਿੱਕੀਆਂ ਨਿੱਕੀਆਂ ਅੜੀਆਂ ਚੇਤੇ ਆਉਂਦੀਆਂ ਨੇ। ਤੇ ਸਕੂਲੇ ਜਾਣਾ ਮੁੰਡਿਆਂ, ਇੱਕ ਦੂਜੇ ਨਾਲ ਲੜ ਪੈਣਾ, ਇੱਕ ਦੂਜੇ ਨੂੰ ਲਾਉਣੀਆਂ ਜਿਹੜੀਆਂ ਤੜੀਆਂ ਚੇਤੇ ਆਉਂਦੀਆਂ ਨੇ। ਤੇ ਕਾਨੇ ਦੇ ਨਾਲ ਟੱਲੀ ਬੰਨ ਕੇ ਅੱਗ ਖੱਖਰ ਨੂੰ ਲਾਈ ਸੀ, ਫਿਰ ਜਿੰਨੀਆਂ ਭੁੰਡੀਆਂ ਮੂੰਹ ਮੇਰੇ ਤੇ ਲੜੀਆਂ ਚੇਤੇ ਹੁੰਦੀਆਂ ਨੇ। ਤੇ ਉਹ ਤੇ ਆਪਣੇ ਵੋਟਾਂ ਨੂੰ ਚੋਗਾ ਦੇਣ ਲਈ ਅੰਦਰ ਵੜੀਆਂ ਸਨ, ਬੂਹਾ ਢੋ ਕੇ ਜਿਵੇਂ ਚਿੜੀਆਂ ਫੜੀਆਂ ਚੇਤੇ ਹੁੰਦੀਆਂ ਨੇ। ਤੇ ਮੇਰੇ ਕੋਲੋਂ ਟੁੱਟ ਗਿਆ ਸੀ ਹੁੱਕਾ ਆਪਣੇ ਬਾਬੇ ਦਾ, ਫਿਰ ਬਾਬੇ ਜਿੰਨੀਆਂ ਮਾਰੀਆਂ ਲੱਕ ਵਿੱਚ ਨੜੀਆਂ ਚੇਤੇ ਹੁੰਦੀਆਂ ਨੇ। ਤੇ ਉਂਝ ਤੇ ਬੜੇ ਵਲੀਮੇ ਖਾਦੇ, ਪਰ ਇਹਦੇ ਵਿੱਚ ਸ਼ੱਕ ਕੋਈ ਨਹੀਂ, ਬੇਬੇ ਦੇ ਹੱਥ ਦੀਆਂ ਆਲੂ ਵੜੀਆਂ ਚੇਤੇ ਹੁੰਦੀਆਂ ਨੇ। ਤੇ ਮੀਂਹ ਪੈਣਾ ਤੇ ਬੇਬੇ ਪੂਰੇ ਦੁੱਧ ਦੇ ਨਾਲ ਖਵਾਉਂਦੀ ਸੀ, ਕਸਮ ਖੁਦਾ ਦੀ ਸਾਨੂੰ ਉਹ ਹੁਣ ਝੜੀਆਂ ਚੇਤੇ ਹੁੰਦੀਆਂ ਨੇ। ਕਸਮ ਖੁਦਾ ਦੀ ਸਾਨੂੰ ਉਹ ਹੁਣ ਝੜੀਆਂ ਚੇਤੇ ਹੁੰਦੀਆਂ ਨੇ। ਵਾਹ ਤਨਵੀਰ ਬਿੱਲਾ ਸਾਹਿਬ ਜੀ, ਜਿੱਦਾਂ ਤੁਹਾਡਾ ਸੁਣਿਆ ਸੀ ਨਾ ਜੀ, ਉਦਾਂ ਹੀ ਗੱਲ ਸੁਣਨ 'ਚ ਲੱਗੀ ਆ, ਸਵਾਦ ਆ ਗਿਆ ਜੀ। ਤੁਸੀਂ ਇੱਕ ਵਾਰੀ ਸਾਨੂੰ ਪਿੱਛਾ ਲੈ ਗਏ ਆ, ਐਸੀ ਸਾਨੂੰ ਗੱਲ ਸੁਣਾਈ ਆ। ਤੁਹਾਨੂੰ ਕਿੰਨਾ ਚਿਰ ਹੋ ਗਿਆ ਜੀ ਉੱਥੇ ਅਮਰੀਕਾ ਦੇ ਵਿੱਚ? ਮੈਨੂੰ ਤਕਰੀਬਨ 45 ਸਾਲ ਹੋ ਗਏ। 45 ਸਾਲ ਸੁਰੇਸ਼ ਸਾਹਿਬ, ਅੱਗੇ ਪਰਦੇਸੀਆਂ ਦੀ ਗੱਲ ਇਹੀ ਹੋ ਰਹੀ ਸੀ, ਇਹੀ ਹੋ ਰਹੀ ਸੀ। ਕਿ ਜੀ 20 ਸਾਲ 30 ਸਾਲ ਹੁਣ 42 ਸਾਲ ਹੈ। 42 ਸਾਲ ਇੱਕ ਮਤਲਬ ਸੀਬੇ ਸਾਫਾ ਪੂਰੀ ਜ਼ਿੰਦਗੀ ਹੋ ਗਈ ਨਾ, 42 ਸਾਲ ਬੜਾ ਲੰਬਾ ਅਰਸਾ। ਤੇ ਕੱਲ ਪਰਸੋਂ ਅਸੀਂ ਗੋਲੀ ਪਕਾਈ ਤੇ ਪਰਦੇਸੀਆਂ ਦੇ ਨਾ ਕਮੈਂਟਸ ਆਏ ਥੱਲੇ, ਉਹਨਾਂ ਨੇ ਕਿਹਾ ਜੀ ਵੀ ਸਾਨੂੰ ਕਈ ਸਾਲ ਪੁਰਾਣੀਆਂ ਯਾਦਾਂ ਤੁਸੀਂ ਦਵਾਤੀਆਂ, ਇਕੱਲੇ ਇਕੱਲੇ ਖਾ ਲਈ ਤੇ ਇਸ ਤਰ੍ਹਾਂ ਦੀ ਗੱਲ। ਮੈਨੂੰ ਡਬਲ ਖੁਸ਼ੀ ਹੋਈ ਹੈ ਕਿ ਪਰਦੇਸੀ ਮਹਿਮਾਨ ਆਏ ਆ ਤੇ ਅਸੀਂ ਪੁਰਾਣੇ ਇੱਕ ਕਲਚਰ ਨੂੰ, ਰਵਾਇਤ ਨੂੰ ਯਾਦ ਕਰਦੇ ਹੋਇਆ ਗਾਣੇ ਭੁੰਨ ਰਹੇ ਸੀ ਤੇ ਬੋਲ ਵਾਲੇ, ਤੇ ਇਹ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਪ੍ਰਦੇਸ਼ ਵਿੱਚ ਰਹਿ ਕੇ ਸਾਨੂੰ ਇਹ ਤੁਸੀਂ ਆਪਣਾ ਕਲਚਰ ਦੱਸਦੇ ਹੋ, ਅਸੀਂ ਉੱਥੇ ਬਹਿ ਕੇ ਸਾਨੂੰ ਪ੍ਰਦੇਸ਼ ਜਿਹੜਾ ਨਾ ਜੀ ਉਹ ਮਹਿਸੂਸ ਨਹੀਂ ਹੁੰਦਾ, ਸਮਝਦੇ ਦੇਸ਼ ਵਿੱਚ ਬੈਠੇ ਹਾਂ, ਸਿਰਫ ਤੁਹਾਡੀਆਂ ਗੱਲਾਂ ਸੁਣ ਕੇ ਜਿਹੜਾ ਕਲਚਰ ਦੱਸਦੇ ਹੋ, ਯਕੀਨ ਕਰੋ ਅਸੀਂ ਫਿਰ ਜਿਹੜਾ ਉਹ ਦੁਬਾਰਾ ਉਸ ਨੇ ਜਵਾਨ ਹੋ ਜਾਂਦੇ। ਚਲੋ ਮਿਹਨਤ ਪੂਰੀ ਹੋ ਜਾਂਦੀ ਜਦੋਂ ਸਾਰੇ ਮਹੱਲੇ ਦੇ ਬਾਲਾਂ ਚੋਂ ਕਾਲਾ ਸੀ ਮੈਂ, ਤੇ ਲਾਲ ਕਹਿ ਕੇ ਆਵਾਜ਼ ਮਾਂ ਮਾਰਦੀ ਸੀ। ਮੇਰੇ ਖੀਸੇ ਸੀ ਰੁਮਾਲ ਰੱਖਦੀ, ਨੱਕ ਪੂੰਝਦੀ ਵਾਲ ਸੰਵਾਰਦੀ ਸੀ। ਦਿਨ ਮੰਗਲ ਦਾ ਬੜਾ ਸੀ ਯਾਦ ਉਹਨੂੰ, ਕਦੀ ਆਂਡੇ ਤੇ ਮਿਰਚਾਂ ਵਾਰਦੀ ਸੀ। ਮਰੀ ਮਾਂ ਤੇ ਸੱਜਣੋਂ ਪਤਾ ਲੱਗਾ, ਬੜੀ ਨਿਮਤੋਂ ਪਰਵਰਦਿਗਾਰ ਦੀ ਸੀ, ਬੜੀ ਨਿਮਤੋਂ ਪਰਵਰਦਿਗਾਰ ਦੀ ਸੀ। ਬਿੱਲਾ ਸਾਹਿਬ ਜਿਉਂਦੇ ਵਾਸਤੇ ਸ਼ਾਮ ਬਣਾਤੀ ਸੀ ਜਿਉਂਦੇ ਵਾਸਤੇ ਰਹੋ ਜੀ। ਚਾਲੂ ਮੀਆਂ ਮਨਜ਼ੂਰ ਸਾਹਿਬ, ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਤੁਸੀਂ 7 ਸਮੁੰਦਰਾਂ ਪਾਰ ਤੋਂ ਇੰਨਾ ਪੈਂਡਾ ਸਾਡੇ ਕਰਕੇ ਕੀਤਾ, ਸਾਡਾ ਉੱਥੋਂ ਪਿਆਰ ਲੈ ਕੇ ਆਏ ਤੇ ਉੱਥੋਂ ਮਿੱਥ ਕੇ ਆਏ ਵੀ ਇੱਥੇ ਆਣਾ। ਤੇ ਜੀ ਆਇਆਂ ਨੂੰ ਸਤ ਬਿਸਮਿਲ੍ਲਾ ਤੁਹਾਡਾ ਆਣਾ ਸਿਰ ਮੱਥੇ ਤੇ, ਆਪਦੇ ਬੱਚਿਆਂ ਦੇ ਨਾਲ ਆਏ, ਆਪਦੇ ਭਰਾ ਦੇ ਨਾਲ ਆਏ, ਬੜਾ ਚੰਗਾ ਲੱਗਾ। ਤੇ ਹੁਣ ਸ਼ਾਮਾਂ ਦੀਆਂ ਅਜ਼ਾਨਾਂ ਹੋ ਰਹੀਆਂ ਜੀ, ਤੇ ਹੁਣ ਇੱਥੇ ਬਟਨ ਦੱਬ ਲਓ ਜੀ, ਤੇ ਇਦਾਂ ਹੀ ਪਿਆਰ ਬਣਿਆ ਰਹੇ, ਰੱਬ ਦੀ ਜ਼ਾਤ ਇਦਾਂ ਹੀ ਸਾਂਝ ਬਣਾਈ ਰੱਖੇ, ਤੇ ਜਿਉਂਦੇ ਵਾਸਤੇ ਰਹੋ ਜੀ, ਦੱਬ ਲਓ।